ਇਸ ਮੌਕੇ ਗਵਰਨਮੈਂਟ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਉਹਨਾਂ ਨੇ ਅਖੀਰਲੀ ਤਰੀਕ ਨੂੰ ਅੱਗੇ ਕੀਤਾ ਹੈ। ਸੋ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਉਹਨਾਂ ਜੇ ਹੈਲਥ ਇੰਸ਼ੋਰੈਂਸ ਦੇ ਪਲਾਨ ਦੇ ਵਿੱਚ ਚੇਂਜ ਕਰਵਾਉਣੇ ਆ ਗਵਰਨਮੈਂਟ ਕੈਲੀਫੋਰਨੀਆ ਤਹਿਤ ਇਹਨਾਂ ਨੂੰ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਜੀਐਨ ਟਾਇਰਨ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਕਾਂਗਰਸ ਨੇ ਦੋਸ਼ ਲਾਇਆ ਵੀ ਹੁਣ ਭਾਜਪਾ MP ਵੀ ਖੜਾਉਣ ਨੂੰ ਫਿਰਦੇ ਹਨ ਕਮਲ। ਬਿਲਕੁਲ ਜੀ, ਜਾਂ ਤੇ ਕਮਲ ਖੜਾਉਣ ਨੂੰ ਫਿਰਦੇ ਹੁੰਦੇ ਜਾਂ ਕੋਈ ਚੰਨ ਚੜਾਉਣ ਨੂੰ ਫਿਰਦੇ ਹੁੰਦੇ, ਦੋ ਹੀ ਚੀਜ਼ਾਂ ਹੁੰਦੀਆਂ ਇਹਨਾਂ ਦੀਆਂ। ਤਾਂ ਬਹਰਹਾਲ ਬਹੁਤ ਵੱਡਾ ਡਰਾਮਾ ਚੱਲਦਾ ਪਿਆ ਹੈ MP ਦੇ ਵਿੱਚ, ਖਾਸ ਤੌਰ ਤੇ ਵੈਸਾ ਹੀ ਡਰਾਮਾ ਕਹਿ ਸਕਦੇ ਹਾਂ ਜੈਸਾ ਡਰਾਮਾ ਆਪਾਂ ਨੇ ਵੇਖਿਆ ਸੀਗਾ ਕਰਨਾਟਕ ਦੇ ਵਿੱਚ, ਜਿਹਨੂੰ ਬਾਅਦ ਦੇ ਵਿੱਚ ਕਰਨਾਟਕ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਜੀ। ਤਾਂ ਇਹ ਨਾਟਕ ਹੀ ਚੱਲ ਰਿਹਾ ਹੈ, ਡਰਾਮਾ ਚੱਲ ਰਿਹਾ, ਹਾਈ ਪ੍ਰੋਫਾਈਲ ਡਰਾਮਾ ਹੈ। ਤਾਂ ਇਹ ਸ਼ੁਰੂਆਤ ਕਿੱਥੋਂ ਕਰਦਾ ਹੈ ਡਰਾਮਾ? ਸ਼ੁਰੂ ਦੇ ਵਿੱਚ ਇਹ ਦਾਅਵਾ ਕਰਦੇ ਆ ਕਾਂਗਰਸੀ ਕਿ ਗੁਰੂਗ੍ਰਾਮ ਯਾਨੀ ਗੁੜਗਾਮ ਪੁਰਾਣਾ, ਤਾਂ ਉੱਥੇ ਇੱਕ ਹੋਟਲ ਦੇ ਵਿੱਚ ਕਹਿੰਦੇ ਆ ਕਿ ਸਾਡੇ ਪੱਖ ਦੇ ਬੰਦੇ ਜਿਨ੍ਹਾਂ ਨੇ ਮਤਲਬ ਕਿ ਇਹਨਾਂ ਨੂੰ ਸਪੋਰਟ ਦਿੱਤੀ ਹੋਈ ਹੈ, ਸਮਰਥਨ ਦਿੱਤਾ ਹੋਇਆ MP ਦੇ ਵਿੱਚ ਸਰਕਾਰ ਬਣਾਉਣ 'ਚ, ਕਿ ਉਹਨਾਂ ਬੰਦਿਆਂ ਨੂੰ ਹੋਟਲ 'ਚ ਠਹਿਰਾਇਆ ਗਿਆ। ਮੁੱਢਲੇ ਤੌਰ ਤੇ 2 MLA ਇਹਨਾਂ ਨੇ ਆਖੇ। ਉਸ ਤੋਂ ਬਾਅਦ ਫਿਰ ਇਹ ਗੱਲ ਪਹੁੰਚਦੀ ਚਲੀ ਗਈ 8 ਤੱਕ। ਹੁਣ ਤੇ ਕਹਿੰਦੇ ਆ ਕਿ 10 MLA ਇਸ ਤਰ੍ਹਾਂ ਦੇ ਆ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਬੰਦੀ ਬਣਾਏ ਹੋਏ ਆ। ਮਤਲਬ ਪਹਿਲਾਂ ਇਹ ਕਿਹਾ ਗਿਆ ਕਿ ਉਹਨਾਂ ਨੂੰ ਬੰਦ ਕੀਤਾ ਹੋਇਆ ਜੀ, ਹੋਟਲ ਦੇ ਵਿੱਚ ਠਹਿਰਾਇਆ ਹੋਇਆ ਹਰਿਆਣੇ ਦੇ ਵਿੱਚ। ਹੁਣ ਕਾਂਗਰਸੀ ਕਹਿ ਰਹੇ ਆ, ਖੁੱਲ੍ਹੇ ਰੂਪ ਦੇ ਵਿੱਚ ਕਹਿ ਰਹੇ ਆ ਕਿ ਬੰਦੀ ਬਣਾਇਆ ਹੋਇਆ। ਹਾਲਾਂਕਿ 2 ਕਹਿੰਦੇ ਆ ਕਿ ਪਰਤ ਆਏ ਆ, ਉਹਨਾਂ ਦੇ ਵਿੱਚ ਇੱਕ ਆਜ਼ਾਦ ਹੈ ਸ਼ਾਇਦ, ਤੇ ਇੱਕ ਬਹੁਜਨ ਸਮਾਜ ਪਾਰਟੀ ਦੀ ਬੀਬੀ ਆ ਜਿਹੜੀ MLA ਆ। ਤਾਂ ਹੁਣ ਉੱਥੇ ਬਹੁਤ ਵੱਡੇ ਵੱਡੇ ਦੋਸ਼ ਲੱਗਦੇ ਪਏ। ਭਾਰਤੀ ਜਨਤਾ ਪਾਰਟੀ ਵਾਲੇ ਤੇ ਕਹਿਣ ਹੀ ਲੱਗ ਪਏ ਆ, ਉਹ ਕਹਿੰਦੇ ਜੀ ਸਾਡਾ ਇਹਦੇ 'ਚ ਕੋਈ ਕਸੂਰ ਨਹੀਂ, ਮਤਲਬ ਕਿ ਅਸੀਂ ਦੁੱਧ ਦੇ ਧੋਤੇ ਹੋਏ ਆ, ਸਾਫ਼ ਸੁਥਰੇ ਆ, ਸਾਡੇ ਤੇ ਕੋਈ ਦਾਗ ਨਹੀਂ ਹੈ। ਬਸ ਇੰਨਾ ਕੁ ਆ ਕਿ ਸਾਡੇ ਸੰਪਰਕ ਦੇ ਵਿੱਚ 10-15 ਇਹਨਾਂ ਦੇ ਵਿਧਾਇਕ ਹੈਗੇ ਆ। ਮਤਲਬ ਉਹ ਇਹ ਗੱਲ ਕਹਿੰਦੇ ਆ ਕਿ 10-15 ਵਿਧਾਇਕ ਹੈਗੇ ਆ। ਸੋ ਸਾਰੀ ਇਹ ਗੇਮ ਜਿਹੜੀ ਆ ਉਹ ਉੱਥੇ ਚੱਲਦੀ ਪਈ ਆ। ਸਾਰੀ ਇਸ ਗੇਮ ਦੇ ਵਿੱਚ ਦਿਗਵਿਜੇ ਸਿੰਘ, ਕਮਲਨਾਥ ਇਹ ਤੇ ਨਜ਼ਰ ਆਉਂਦੇ, ਪਰ ਜੋਤੀਰਾਦਿੱਤਿਆ ਸਿੰਧੀਆ ਜਿਹੜਾ ਉਹ ਉੱਥੇ ਨਜ਼ਰ ਨਹੀਂ ਆ ਰਿਹਾ। ਹੁਣ ਕਹਾਣੀ ਉੱਥੇ ਜਿਹੜੀ ਘੁੰਮਦੀ ਪਈ ਆ ਉਹ ਇਹੋ ਆ ਕਿ ਇਹਨਾਂ ਦੇ ਆਪਣੇ ਮੰਤਰੀ ਆ ਜਿਹੜੇ ਯਾਨੀ ਉੱਥੋਂ ਦੀ ਸਰਕਾਰ ਦੇ, ਕਮਲਨਾਥ ਸਰਕਾਰ ਦੇ, ਉਹ ਵੀ ਹਰਿਆਣੇ ਤੱਕ ਪਹੁੰਚੇ ਹੋਏ ਆ। ਉਹ ਦੋਸ਼ ਲਾਉਂਦੇ ਆ ਕਿ ਸਾਨੂੰ ਹੋਟਲਾਂ 'ਚ ਨਹੀਂ ਵੜਨ ਦਿੱਤਾ, ਸਾਨੂੰ ਬੰਦਿਆਂ ਨਾਲ ਮਿਲ ਨਹੀਂ ਦਿੱਤਾ ਜਾ ਰਿਹਾ, ਸਾਡੇ ਹੀ ਬੰਦਿਆਂ ਦੇ ਨਾਲ। ਜਦ ਕਿ ਉਹ ਕਹਿਣਾ ਚਾਹੁੰਦੇ ਆ, ਉਹ ਸਾਨੂੰ ਦੱਸਣਾ ਚਾਹੁੰਦੇ ਆ, ਔਰ ਉਹਨਾਂ ਦੱਸਿਆ ਵੀ ਆ ਕਿ ਸਾਡੇ ਨਾਲ ਕੀ ਕੀ ਹੋਈ ਆ, ਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਵਾ। ਤਾਂ ਹੁਣ ਅਸਲ ਦੇ ਵਿੱਚ ਤਸਵੀਰ ਕੀ ਆ ਉਹ ਸਮਝਣ ਦੀ ਜ਼ਰੂਰਤ ਆ ਕਿ ਜੇ ਤੁਸੀਂ ਵੇਖੋਗੇ ਮੱਧ ਪ੍ਰਦੇਸ਼ ਦੇ ਵਿੱਚ ਇਸ ਵੇਲੇ ਟੋਟਲ ਮੇਰੇ ਖਿਆਲ ਦੇ ਨਾਲ 230 ਸੀਟਾਂ ਨੇ, ਤੇ 2 ਦਾ ਹਾਲੇ ਵਿੱਚ ਕੋਈ ਹਿਸਾਬ ਕਿਤਾਬ ਨਹੀਂ, 228 ਗਿਣ ਕੇ ਚੱਲੋ, 2 ਖਾਲੀ ਹੈ। ਤਾਂ ਉੱਥੇ ਕੀ ਹੈ ਕਿ ਸਰਕਾਰ ਬਣਾਉਣ ਵਾਸਤੇ ਚਾਹੀਦਾ ਬਹੁਮਤ 115 ਦਾ। ਕਾਂਗਰਸ ਦੇ ਕੋਲ ਆਪਦੀਆਂ ਸੀਟਾਂ ਜਿਹੜੀਆਂ ਉਹ 1 ਘੱਟ ਯਾਨੀ 114। ਬਹੁਜਨ ਸਮਾਜ ਪਾਰਟੀ ਵਾਲੇ ਉਹਨਾਂ ਦੇ ਨਾਲ 2 ਆ, ਸਮਾਜਵਾਦੀ ਪਾਰਟੀ ਦਾ 1 ਆ, ਤੇ ਬਾਕੀ ਜਿਹੜੇ ਆਜ਼ਾਦ ਉਹ 4 ਹਨ। ਤਾਂ ਕੁੱਲ ਹੋ ਗਏ 121, ਜਦਕਿ ਭਾਰਤੀ ਜਨਤਾ ਪਾਰਟੀ ਕੋਲ ਉੱਥੇ ਹੈ 107। ਤਾਂ ਇਹ ਗਿਣਤੀ ਹੈ ਜਿਹੜੀ, ਇਹੀ ਇੱਕ ਕਹਿ ਲਈਏ ਕਿ ਸਿਆਸੀ ਡਰਾਮੇ ਦਾ ਮੁੱਢ ਬਣ ਵੀ ਹੈ। ਵੈਸੇ ਭਾਰਤੀ ਜਨਤਾ ਪਾਰਟੀ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਬਹੁਤੀ ਕਰਦੀ। ਇਹਨਾਂ ਤੇ ਉਹਨਾਂ ਰਾਜਾਂ ਦੇ ਵਿੱਚ ਵੀ ਸਰਕਾਰਾਂ ਬਣਾ ਰੱਖੀਆਂ ਨੇ ਜਿੱਥੇ ਇਹਨਾਂ ਦੀ ਕੋਈ ਸੀਟ ਹੀ ਹੈ ਨਹੀਂ ਗੀ, ਤਾਂ ਵੀ ਜੁਗਾੜੀ ਸਰਕਾਰਾਂ ਜਿਹੜੀਆਂ ਚੱਲ ਰਹੀਆਂ। ਗੋਆ ਦੀ ਉਦਾਹਰਨ ਲੈ ਸਕਦੇ ਹੋ ਤੁਸੀਂ, 40 'ਚੋਂ 13 ਸੀਟਾਂ ਸੀ ਇਹਨਾਂ ਦੇ ਕੋਲ, ਸਰਕਾਰ ਇਹ ਬਣਾ ਗਿਆ ਸਨ। ਤਾਂ ਇਹ ਤੁਸੀਂ ਦੇਖੋਗੇ ਨਾ ਜੇ ਚੱਕ ਕੇ ਕਿ ਕਿੱਥੇ ਕਿੱਥੇ ਇਹਨਾਂ ਦੀਆਂ ਸਰਕਾਰਾਂ ਚੱਲਦੀਆਂ, ਤਾਂ ਸੀਟਾਂ ਉੱਥੇ ਕੱਢ ਕੇ ਦੇਖ ਲਿਓ
ਸਿੱਕਮ ਵਗੈਰਾ ਸੂਬਿਆਂ 'ਚ ਤੁਸੀਂ ਹੱਸ ਕੇ ਦੂਰ ਹੋ ਜਾਓਗੇ ਕਿ ਕਮਾਲ ਦੀ ਗੱਲ ਹੈ, ਸਰਕਾਰ ਭਾਰਤੀ ਜਨਤਾ ਪਾਰਟੀ ਚਲਾ ਰਹੀ ਹੈ ਤੇ ਇਹ ਸੀਟਾਂ ਸੂਟਾਂ ਦੀ ਬਹੁਤੀ ਪਰਵਾਹ ਨਹੀਂ ਕਰਦੇ। ਬਸ ਇਹ ਤਾਂ ਕਹਿੰਦੇ ਕਿ ਸੀਟ ਤੇ ਬਹਿਣਾ ਤਾਂ ਫਿਰ ਬਹਿ ਹੀ ਜਾਣਾ, ਜੋ ਮਰਜ਼ੀ ਕਰ ਲਓ। ਤਾਂ ਖੈਰ ਹੁਣ ਚੱਕਰ ਕੀ ਪੈਂਦਾ ਕਿ 115 ਚਾਹੀਦੀਆਂ ਕਾਂਗਰਸ ਨੂੰ। ਜੇ ਮੰਨ ਲਓ 8-10 ਟੁੱਟਦੇ ਆ, 8-10 ਟੁੱਟਣ ਦਾ ਕੀ ਮਤਲਬ ਹੋਏਗਾ ਕਿ ਜਿਹੜੇ ਕਾਂਗਰਸ ਦੇ ਇਹਨਾਂ ਦੇ ਨਾਲ ਜਾ ਕੇ ਰਲੂਗੇ ਉਹ ਦਲ ਬਦਲੂ ਕਾਨੂੰਨ ਤਹਿਤ ਡਿਸਕੁਆਲੀਫਾਈਡ ਹੋ ਜਾਣਗੇ ਨਾ। ਤਾਂ ਜਿਹੜੇ 10 ਮੰਨ ਲਓ ਜਾਂ 8 ਟੁੱਟਦੇ ਆ ਤਾਂ ਉਹ ਫਿਰ ਡਿਸਕੁਆਲੀਫਾਈਡ ਹੋ ਕੇ ਜਿਹੜਾ ਅੰਕੜਾ 228 ਦਾ ਮਤਲਬ ਕਿ ਜਿਹੜਾ ਕੁੱਲ ਬਹੁਮਤ ਬਣਦਾ 115 ਦਾ ਉਹਨੂੰ ਘਟਾ ਦੇਣਗੇ। ਤਾਂ ਉਹਨੂੰ ਜਦੋਂ ਘਟਾ ਦੇਣਗੇ ਫਿਰ ਭਾਰਤੀ ਜਨਤਾ ਪਾਰਟੀ ਦੇ ਕੋਲ ਰਸਤਾ ਜਿਹੜਾ ਉਹ ਸੁਖਾਲਾ ਹੋ ਜਾਊਗਾ। ਪਰ ਇਹ ਇੱਕ ਗਣਿਤ ਹੈ। ਦੂਸਰਾ ਗਣਿਤ ਉੱਥੇ ਕੀ ਲਾਇਆ ਜਾ ਰਿਹਾ, ਉੱਥੇ ਵੇਖੋ ਹੁਣ ਰਾਜ ਸਭਾ ਦਾ ਇਲੈਕਸ਼ਨ ਹੋਣ ਜਾ ਰਿਹਾ ਹੈ ਬਹੁਤ ਜਲਦੀ। ਤਾਂ ਉੱਥੇ ਇੱਕ ਸੀਟ ਤੇ ਤੈਅ ਮੰਨੀ ਜਾ ਰਹੀ ਹੈ ਕਿ ਇੱਕ ਕਾਂਗਰਸ ਦੀ ਆ ਤੇ ਇੱਕ ਚਲੋ ਭਾਰਤੀ ਜਨਤਾ ਪਾਰਟੀ ਦੀ ਆ, ਦੋਨੇ ਵੰਡਵੀਂ ਵੀ ਜਾਣਗੇ। ਪਰ ਤੀਜੀ ਸੀਟ ਵਾਸਤੇ ਜਦੋਜਹਿਦ ਕੀਤੀ ਜਾ ਰਹੀ ਹੈ। ਤੀਜੀ ਸੀਟ ਇਸੇ ਕਰਕੇ ਹੀ ਨਿਰਣਾਇਕ ਹੈ ਕਿ ਜੇ ਮੰਨ ਲਓ 5-7 ਬੰਦੇ ਇੱਧਰ ਕੱਟ ਮਾਰ ਜਾਂਦੇ ਆ ਤਾਂ ਫਿਰ ਫੈਸਲਾ ਜਿਹੜਾ ਉਹ ਉਲਟ ਹੋ ਸਕਦਾ। ਭਾਵ ਹੈ ਭਾਰਤੀ ਜਨਤਾ ਪਾਰਟੀ ਆਪਣੇ ਹੱਕ 'ਚ ਭੁਗਤਾ ਸਕਦੀ ਹੈ। ਤਾਂ ਇਹਦੇ ਵਾਸਤੇ ਤਾਂ ਦੱਸਦੇ ਆ ਕਿ ਕਾਂਗਰਸ ਦੇ ਜਿਹੜੇ ਉੱਥੇ ਸੂਬੇ ਦੇ ਉਪ ਮੁੱਖ ਮੰਤਰੀ ਆ ਉਹਨਾਂ ਨੂੰ ਤੱਕ ਨੂੰ ਵੀ ਆਫਰ ਹੋ ਗਈ ਆ। ਹੁਣ ਪਤਾ ਨਹੀਂ ਆਫ ਦੀ ਰਿਕਾਰਡ ਹੈ ਕਿ ਔਨ ਦੀ ਰਿਕਾਰਡ ਖਬਰਾਂ 'ਚ ਆ ਰਿਹਾ ਹੈ ਕਿ ਉਹਨਾਂ ਨੂੰ ਵੀ ਆਫਰ ਹੋਈ ਲੱਗਦੀ ਆ। ਕਹਿੰਦੇ ਕਿ ਤੁਸੀਂ ਇੱਧਰ ਆ ਜਾਓ, ਤੁਹਾਨੂੰ ਆਪਾਂ ਮੁੱਖ ਮੰਤਰੀ ਬਣਾ ਦਿਆਂਗੇ, ਮਤਲਬ ਕਿ ਪ੍ਰਮੋਟ ਕਰ ਦਿਆਂਗੇ ਤੁਹਾਨੂੰ। ਇੱਥੇ ਤੁਸੀਂ ਮੁਨਸ਼ੀ ਲੱਗੇ ਥਾਣੇ ਦੇ, ਆਪਾਂ ਥਾਣੇਦਾਰੀ ਬਣਾ ਦਿਆਂਗੇ ਤੁਹਾਨੂੰ ਚੱਕ ਕੇ। ਸੋ ਇਹੋ ਜਿਹਾ ਹਾਲ ਆ। ਹੁਣ ਤੁਸੀਂ ਵੇਖ ਲਓ ਕਿ ਜਿਵੇਂ ਆਂਦੇ ਹੁੰਦੇ ਨਾ ਕਿ ਰਾਜਨੀਤੀ ਕੇਵਲ ਤੇ ਕੇਵਲ ਚੋਰਾਂ ਦੀ ਗੇਮ ਹੈ। ਔਰ ਇੱਥੇ ਕੀ ਹੈ ਕਿ ਫਿਰ ਵੱਡਾ ਛੋਟੇ ਨੂੰ ਲੁੱਟ ਰਿਹਾ ਜਾਂ ਛੋਟਾ ਵੱਡੇ ਨੂੰ ਮਾਰ ਖਾ ਰਿਹਾ। ਤਾਂ ਇਹੀ ਚੀਜ਼ਾਂ ਨੇ ਜਿਹੜੀਆਂ ਉਹ ਰਾਜਨੀਤੀ ਨੂੰ ਬਹੁਤ ਗੰਦਲਾ ਕਰ ਰਹੀਆਂ ਕਿ ਇੱਕ ਪਾਸੇ ਮੁਲਕ ਸਾਡਾ ਕੌਮਾਂਤਰੀ ਪੱਧਰ ਤੇ ਬਦਨਾਮ ਹੋ ਰਿਹਾ। ਤੁਸੀਂ US 'ਚ ਰਹਿੰਦੇ ਹੋ, ਤੁਸੀਂ ਵੇਖੋ ਇੱਥੋਂ ਦਾ ਮੀਡੀਆ ਕਿਸ ਤਰ੍ਹਾਂ ਦਾ ਨਜ਼ਰੀਆ ਬਣਾਈ ਬੈਠਾ। ਦੂਜੇ ਪਾਸੇ ਸਾਡੇ ਅੰਦਰੂਨੀ ਹਾਲਾਤ ਮੁਲਕ ਦੇ ਇਹ ਆ ਕਿ ਸਾਨੂੰ ਇੱਕ ਅੱਛੇ ਲੀਡਰਸ਼ਿਪ ਜਿਹੜਾ ਆਪਾਂ ਕਹਿ ਲਈਏ ਕਿ ਗੁਣਾਂ ਨਾਲ ਲਬਰੇਜ਼ ਹੋਵੇ, ਅੱਛੇ ਲੀਡਰਸ਼ਿਪ ਦਾ ਸਾਨੂੰ ਇਸ ਵੇਲੇ ਟੋਟਾ ਪਿਆ ਗਿਆ। ਮਤਲਬ ਕਿ ਤੋੜਾ ਹੈ ਸਾਡੇ ਕੋਲ ਕਿ ਅੱਛੀ ਲੀਡਰਸ਼ਿਪ ਆਵੇ, ਉਹ ਇਸ ਦੇਸ਼ ਦੇ ਵਿੱਚ ਜੋ ਇਸ ਵੇਲੇ ਬੀਜਿਆ ਗਿਆ ਉਸ ਫਸਲ ਨੂੰ ਨਸ਼ਟ ਕਰੇ ਤੇ ਇਸ ਮੁਲਕ ਨੂੰ ਅੱਗੇ ਵਧਣ 'ਚ ਸਹਾਇਤਾ ਦੇਵੇ। ਤਾਂ ਇਹ ਸਾਰੀਆਂ ਚੀਜ਼ਾਂ ਕਰਨ ਦੀ ਥਾਂ ਤੇ ਕਿ ਜੋ ਇੰਟਰਨੈਸ਼ਨਲ ਮੀਡੀਆ 'ਚ ਸਾਡੇ ਤੇ ਧੱਬੇ ਲੱਗ ਰਹੇ ਨੇ, ਦਾਗ ਲੱਗ ਰਹੇ ਨੇ, ਫਿਰ ਜੋ ਸਾਡੇ ਅੰਦਰੂਨੀ ਹਾਲਾਤ ਨੇ ਉਹ ਗੜਬੜਾ ਰਹੇ ਆ। ਤੀਸਰੇ ਪਾਸੇ ਤੀਸਰੇ ਮੁਹਾਰ ਤੇ ਸਾਡੀ ਇਕਨੋਮੀ ਜਿਹੜੀ ਹੈ ਸਲੋ ਡਾਊਨ ਦਾ ਸ਼ਿਕਾਰ ਆ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਰੁਸਤ ਕਰਨ ਦੀ ਥਾਂ ਤੇ ਕਰ ਕੀ ਰਹੇ ਆ ਕਿ ਉਹਦੇ ਕੋਲੋਂ ਕੁਰਸੀ ਖੋਲੀ ਤੇ ਉਹਦੇ ਕੋਲੋਂ ਕੁਰਸੀ ਖੋਣ ਦੀ ਫਰਾਕ 'ਚ ਲੱਗ ਗਿਆ। ਮਤਲਬ ਕਿ ਜੋ ਹੋਣਾ ਚਾਹੀਦਾ, ਜੋ ਕਰਨਾ ਚਾਹੀਦਾ ਉਹ ਸਰਕਾਰ ਨਾ ਕਰਕੇ ਕਰ ਕੀ ਰਹੀ ਹੈ ਕਿ ਅਸੀਂ ਉੱਥੇ ਜਨਤਾ ਦਾ ਫੈਸਲਾ ਪਲਟਾਉਣਾ। ਦੇਖੋ ਹੋ ਕੀ ਰਿਹਾ ਕਿ ਜਨਤਾ ਨੇ ਇੱਕ ਫੈਸਲਾ ਦਿੱਤਾ, ਮੈਂਡੇਟ ਦਿੱਤਾ ਕਿ ਤੁਸੀਂ ਸਰਕਾਰ ਤੋਂ ਬਾਹਰ ਹੋ, ਪਰ ਆਪਣੇ ਪੈਸੇ ਦੇ ਦਮ ਤੇ, ਜ਼ੋਰ ਦੇ ਦਮ ਤੇ, ਏਜੰਸੀਆਂ ਦੇ ਦਮ ਤੇ ਕਹਿੰਦੇ ਕਿ ਨਹੀਂ ਅਸੀਂ ਜਨਤਾ ਦਾ ਫੈਸਲਾ ਵੀ ਪਲਟ ਕੇ ਰਹਾਂਗੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਉਨਾਓ ਬਲਾਤਕਾਰ ਕੇਸ ਦੇ ਵਿੱਚ ਪੀੜਤਾ ਦੇ ਪਿਓ ਦੀ ਮੌਤ ਦੇ ਮਾਮਲੇ ਦੇ ਵਿੱਚ ਕੁਲਦੀਪ ਸੈਂਗਰ ਸਣੇ 7 ਦੋਸ਼ੀ। ਦੇਖੋ ਇਹਦੇ ਤੇ ਕੀ ਆ ਕਿ ਕੇਸ ਦੋ ਤਰ੍ਹਾਂ ਦੇ ਸੀਗੇ ਸੈਂਗਰ ਤੇ। ਇੱਕ ਤਾਂ ਸੀਗਾ ਰੇਪ ਦਾ ਕੇਸ, ਉਨਾਓ ਬਲਾਤਕਾਰ ਮਾਮਲਾ ਸਭ ਨੇ ਆਪਾਂ ਦੇਖਿਆ। ਉਸ ਕੁੜੀ ਦਾ ਕਿੱਦਾਂ ਜੀਵਨ ਬਰਬਾਦ ਕਰ ਦਿੱਤਾ ਗਿਆ, ਘਰ ਬਰਬਾਦ ਕਰ ਦਿੱਤਾ ਗਿਆ, ਉਹਦਾ ਪਿਤਾ ਮਾਰ ਦਿੱਤਾ ਗਿਆ, ਉਹਦੇ ਚਾਚੇ ਤੇ ਕੇਸ ਬਣਾਇਆ ਗਿਆ, ਫਿਰ ਉਹਦਾ ਆਪਣਾ ਇੱਕ ਐਕਸੀਡੈਂਟ ਹੋਇਆ ਜਿਹੜਾ ਕਿ ਕਰਵਾਇਆ ਗਿਆ ਲੱਗਦਾ, ਔਰ ਉਹਦੇ ਵਿੱਚ ਵਕੀਲ ਉਹਦਾ ਹਾਲੇ ਵੀ ਜ਼ਿੰਦਗੀ ਮੌਤ ਦੇ ਵਿਚਾਲੇ ਝੂਲਦਾ ਪਿਆ। ਕੁਛ ਇਹਨਾਂ ਦੇ ਸਕੇ ਸੰਬੰਧੀ ਮੇਰੇ ਖਿਆਲ ਦੇ ਨਾਲ ਮਰ ਵੀ ਗਏ ਸਨ ਉਸ ਐਕਸੀਡੈਂਟ 'ਚ। ਦੇਖੋ ਕਿੰਨੀ ਭਿਆਨਕਤਾ ਹੈ। ਤਾਂ ਉਸ ਕੇਸ ਦਾ ਫੈਸਲਾ ਹੋ ਗਿਆ ਸੀਗਾ ਰੇਪ ਵਾਲੇ ਮਾਮਲੇ ਦਾ। ਤਾਂ ਉਹਦੇ ਵਿੱਚ ਸੈਂਗਰ ਨੂੰ ਉਮਰ ਕੈਦ ਦੀ ਸਜ਼ਾ ਆਲਰੇਡੀ ਹੋ ਚੁੱਕੀ ਆ। ਤਾਂ ਦੂਸਰਾ ਮਾਮਲਾ ਕੀ ਸੀਗਾ ਕਿ ਜੋ ਲੜਕੀ ਦਾ ਬਾਪ ਮਰਿਆ ਸੀਗਾ ਉਹਦਾ ਮਾਮਲਾ ਹਜੇ ਪੈਂਡਿੰਗ ਸੀ, ਬਕਾਇਆ ਸੀਗਾ। ਤਾਂ ਉਹਦਾ ਫੈਸਲਾ ਆਇਆ ਵਾ, ਇਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਜਿਸ ਤਰ੍ਹਾਂ ਤੁਸੀਂ ਗਿਣਤੀ ਦੱਸੀ ਆ ਕਿ 7 ਦੋਸ਼ੀ ਜਿਹੜੇ ਆ ਉਹ ਦੋਸ਼ੀ ਕਰਾਰ ਦਿੱਤੇ ਗਏ ਆ ਅਤੇ 4 ਇਹਨਾਂ ਦੇ ਵਿੱਚੋਂ ਬਰੀ ਕਰ ਦਿੱਤੇ ਗਏ ਆ। ਹੁਣ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਆ ਉਹਨਾਂ ਦੇ ਵਿੱਚ ਕੁਲਦੀਪ ਸੈਂਗਰ,
ਇੱਕ ਕਾਂਤਾ ਪ੍ਰਸਾਦ ਸਬ ਇੰਸਪੈਕਟਰ ਅਸ਼ੋਕ ਭਦੌਰੀਆ, SHO ਵਨੀਤ ਮਿਸ਼ਰਾ ਉਰਫ ਵਿਨय ਮਿਸ਼ਰਾ ਜਿਹਨੂੰ ਕਹਿੰਦੇ ਆ, ਬਰਿੰਦਰ ਸਿੰਘ ਉਰਫ ਬਊਆ ਸਿੰਘ, ਸ਼ਸ਼ੀ ਪ੍ਰਤਾਪ ਸਿੰਘ ਉਰਫ ਸੁਮਨ ਸਿੰਘ, ਜੈਦੀਪ ਸਿੰਘ ਉਰਫ ਅਤੁਲ ਸਿੰਘ। ਮਤਲਬ ਕਿ 7 ਨੂੰ ਇਹਨਾਂ ਨੇ ਬੰਨਣਾ। ਹੁਣ ਸਜ਼ਾ ਕਿੰਨੀ ਦਿੰਦੇ ਆ ਉਹ ਇੰਤਜ਼ਾਰ ਰਹੇਗਾ। ਮੇਰੇ ਖਿਆਲ ਦੇ ਨਾਲ 12 ਮਾਰਚ ਨੂੰ ਇਸ ਮਾਮਲੇ ਦੇ ਵਿੱਚ ਦੁਬਾਰਾ ਸੁਣਵਾਈ ਹੋਏਗੀ। ਹੋ ਸਕਦਾ ਉਸੇ ਦਿਨ ਹੀ ਸਜ਼ਾ ਦਾ ਐਲਾਨ ਕਰ ਦਿੱਤਾ ਜਾਵੇ। ਪਰ ਇੱਕ ਚੀਜ਼ ਜਿਹੜੀ ਇਸ ਮਾਮਲੇ ਦੇ ਵਿੱਚ ਦਿਲਚਸਪ ਰਹੀ ਹੈ ਕਿ ਗੈਰ ਇਰਾਦਤਨ ਹੱਤਿਆ, ਯਾਨੀ ਕਤਲ ਦਾ ਕੇਸ ਨਹੀਂ ਸਿੱਧੇ ਤੌਰ ਤੇ ਮਤਲਬ ਕਿ ਕਿਹਾ ਗਿਆ, ਗੈਰ ਇਰਾਦਤਨ ਹੱਤਿਆ ਦੱਸੀ ਗਈ ਆ। ਜਦਕਿ ਜਿਹੜੀ ਡਾਕਟਰੀ ਰਿਪੋਰਟ ਹੈ, ਹਾਲਾਂਕਿ ਇਸ ਮਾਮਲੇ ਦੇ ਵਿੱਚ ਇੱਕ ਜਿਹੜਾ ਡਾਕਟਰ ਜਿਹਨੇ ਇਹ ਕੰਮ ਕੀਤਾ ਸੀਗਾ ਕਿ ਕੁੜੀ ਦੇ ਬਾਪ ਨੂੰ ਇਲਾਜ ਦੇਣ ਦੀ ਥਾਂ ਤੇ ਸਿੱਧਾ ਹਸਪਤਾਲ 'ਚ ਘੱਲਿਆ ਸੀਗਾ, ਬਾਅਦ ਦੇ ਵਿੱਚ ਸ਼ੱਕੀ ਹਾਲਤ ਦੇ ਵਿੱਚ ਉਹਦੀ ਵੀ ਮੌਤ ਹੋ ਗਈ ਸੀ। ਤਾਂ ਜਿਹੜੇ ਡਾਕਟਰ ਦੂਜੇ ਸੀਗੇ ਤਾਂ ਉਹਨਾਂ ਨੇ ਜੋ ਨਿਰਣਾ ਕੀਤਾ ਸੀ, ਉਹਨਾਂ ਨੇ ਇਹੀ ਕਿਹਾ ਸੀਗਾ ਕਿ ਕੁੱਟਮਾਰ ਕਰਨ ਕਰਕੇ ਹੀ ਬੰਦੇ ਦੀ ਮੌਤ ਹੋਈ ਆ। ਮਤਲਬ ਪੁਸ਼ਟੀ ਇਸ ਗੱਲ ਦੀ ਹੋ ਰਹੀ ਹੈ ਕਿ ਬੰਦੇ ਦੀ ਮੌਤ ਦਾ ਕਾਰਨ ਕੁੱਟ ਮਾਰਿਆ। ਪਰ ਆਹ ਇੰਟਰਪ੍ਰੀਟੇਸ਼ਨ ਮੈਨੂੰ ਬੜੀ ਅਟਪਟੀ ਜੀ ਲੱਗੀ ਆ ਕਿ ਦੇਖੋ ਜੀ, ਗੈਰ ਇਰਾਦਤਨ ਮਤਲਬ ਕਿ ਹੱਤਿਆ ਕੀਤੀ ਆ, ਹੱਤਿਆ ਕੁੱਟ ਮਾਰ ਕਰਕੇ ਹੋਈ ਆ, ਵੀ ਪੁਸ਼ਟੀ ਹੋ ਗਈ ਹੈ, ਪਰ ਇਰਾਦਾ ਮਾਰਨ ਦਾ ਨਹੀਂ ਸੀਗਾ। ਤਾਂ ਮੈਂ ਇਸ ਗੱਲ ਤੋਂ ਥੋੜਾ ਜਿਹਾ ਬੜਾ ਅਚੰਭਤ ਆ, ਅਚਰਜ ਹੋਇਆ ਮੈਨੂੰ ਇਸ ਚੀਜ਼ ਦਾ ਕਿ ਇਹ ਵਾਕਿਆ ਹੀ ਗਲਿਓਂ ਨਹੀਂ ਉਤਰਦੀ। ਤਾਂ ਖੈਰ ਹੁਣ ਇਹ ਵੇਖਣਾ ਹੋਏਗਾ ਕਿ ਕਿੰਨੀ ਸਜ਼ਾ ਦਿੰਦੇ ਆ। ਤਾਂ ਵੈਸੇ ਸਜ਼ਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਮਰ ਕੈਦ ਇਹਨੂੰ ਹੋ ਚੁੱਕੀ ਆ, ਕੋਰਟ ਨੇ ਇਹਨੂੰ ਛੱਡਿਆ ਨਹੀਂ। ਇਹ ਵੈਸੇ ਪਹਿਲਾਂ ਬਚਦਾ ਰਿਹਾ, ਜਿਵੇਂ ਉਹ ਰਾਤ इंदौरी जी ने किया ना कि नई हवाओं की सोबत बिगाड़ देती है, कबूतरों को कुली शक बिगाड़ देती है, जो जुर्म करते हैं इतने बुरे नहीं होते, सजा ना देके अदालत बिगाड़ देती है। ਤਾਂ ਕੁਲਦੀਪ ਸੈਂਗਰ ਨੂੰ ਇਹ ਗੁੰਡਾਗਰਦੀ ਜਿਹੜੀ ਕਰਦਾ ਸੀ ਉਹਦੇ ਵਾਸਤੇ ਪਹਿਲਾਂ ਹੀ ਨੱਥਿਆ ਹੁੰਦਾ ਕਿ ਇਹ ਇੱਥੋਂ ਤੱਕ ਪੜਦਾ ਹੀ ਨਹੀਂ ਸੀਗਾ। ਵਾਕਈ ਜੀ। ਅਗਲੀ ਗੱਲ ਕਰਦੇ ਮੁਅੱਤਲ ਆਮ ਆਦਮੀ ਪਾਰਟੀ ਕੌਂਸਲਰ ਤਾਹਿਰ ਹੁਸੈਨ 2 ਹੋਰ ਮਾਮਲਿਆਂ 'ਚ ਨਾਮਜ਼ਦ। ਦੇਖੋ, ਇਹਨੂੰ 2 ਹੋਰ ਮਾਮਲਿਆਂ ਦੇ ਵਿੱਚ ਨਾਮਜ਼ਦ ਕਰ ਦਿੱਤਾ ਗਿਆ ਔਰ ਇਹਦੇ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਉਹਦੇ ਵਿੱਚ ਇੱਕ ਖਜੂਰੀ ਖਾਸ ਦਾ ਮਾਮਲਾ ਹੈ ਤੇ ਦੂਸਰਾ ਮੇਰੇ ਖਿਆਲ ਦੇ ਨਾਲ ਦਿਆਲਪੁਰਾ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ। ਤਾਂ ਤਾਹਿਰ ਹੁਸੈਨ ਦੀਆਂ ਮੁਸ਼ਕਿਲਾਂ ਦੇ ਵਿੱਚ ਨਿਰੰਤਰ ਇਜ਼ਾਫਾ ਹੀ ਹੋ ਰਿਹਾ। ਹਾਲਾਂਕਿ ਉਹ ਆਪਣੇ ਆਪ ਨੂੰ ਬੇਗੁਨਾਹ ਕਹਿ ਕੇ ਦੁਹਾਈਆਂ ਦਿੰਦਾ ਪਿਆ ਕਿ ਮੇਰੀ ਫਰਿਆਦ ਸੁਣੋ, ਮੇਰੀ ਅਪੀਲ ਸੁਣੋ। ਅਸਲ ਦੇ ਵਿੱਚ ਜੇ ਤੁਸੀਂ ਤਾਹਿਰ ਹੁਸੈਨ ਦੀ ਜ਼ਿੰਦਗੀ ਦੇਖੋਗੇ ਨਾ, ਉਹ ਜ਼ਿੰਦਗੀ ਬੜੀ ਦਿਲਚਸਪ ਆ। ਇਹ ਬਹੁਤ ਗਰੀਬ ਸੀਗਾ। ਅਸਲ ਦੇ ਵਿੱਚ ਇਹ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਵਾ। ਤੇ ਮੈਂ ਥੋੜਾ ਜਿਹਾ ਦਿਲਚਸਪੀ ਨਾਲ ਜਦੋਂ ਇਹਦਾ ਪਿਛੋਕੜ ਫੋਲਣਾ ਸ਼ੁਰੂ ਕੀਤਾ, ਸ਼ਾਹਰੁਖ ਬਾਰੇ ਜਿੱਦਾਂ ਫੋਲਿਆ ਥੋੜਾ ਜਿਹਾ ਪਿਛੋਕੜ, ਉਹਦਾ ਪਿਛੋਕੜ ਕੀ ਸੀ, ਤਾਂ ਉਹ ਪੰਜਾਬ ਦੇ ਇੱਕ ਸਿੱਖ ਦਾ ਮੁੰਡਾ ਹੈ। ਉਹਦੇ ਬਾਪ ਨੇ ਇੱਕ ਲਵ ਮੈਰਿਜ ਕਰਾ ਲਈ ਮੁਸਲਿਮ ਔਰਤ ਦੇ ਨਾਲ, ਤਾਂ ਉਹਨੇ ਆਪਣਾ ਧਰਮ ਕਨਵਰਟ ਕਰ ਲਿਆ। ਉਹਦੇ ਵਿੱਚੋਂ ਜੇ ਮੁੰਡਾ ਹੋਇਆ ਤਾਂ ਉਹਦਾ ਨਾਂ ਰੱਖਿਆ ਗਿਆ ਸ਼ਾਹਰੁਖ। ਤਾਂ ਉਹਦੇ ਬਾਪ ਤੇ ਵੀ ਕਈ ਕਿਸਮ ਦੇ ਦੋਸ਼ ਲੱਗੇ ਹੋਏ ਆ। ਉਹਦੇ ਤੇ ਮੇਰੇ ਖਿਆਲ ਦੇ ਨਾਲ ਨਸ਼ੇ ਦਾ ਵੀ ਮਾਮਲਾ ਹੈ ਔਰ ਜਾਲੀ ਕ੍ਰਾਂਤੀ ਦਾ ਮਾਮਲਾ ਵੀ ਹੈ। ਤਾਂ ਖੈਰ ਇਸੇ ਤਰ੍ਹਾਂ ਜਦੋਂ ਮੈਂ ਇਹਦਾ ਥੋੜਾ ਜਿਹਾ ਪਿਛੋਕੜ ਫੋਲਿਆ, ਕਿਉਂਕਿ ਤਾਹਿਰ ਹੁਸੈਨ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ, ਤਾਂ ਇਹ 6-7 ਭੈਣ ਭਰਾ ਸਨ ਤੇ ਬਹੁਤ ਹੀ ਗਰੀਬ ਪਰਿਵਾਰ ਸੀ। ਮਤਲਬ ਕਿ ਇਹ ਭੁੱਖ ਦਾ ਮਾਰਿਆ ਦਿੱਲੀ ਦੇ ਵਿੱਚ ਮਜ਼ਦੂਰੀ ਕਰਨ ਆਇਆ ਸੀਗਾ। ਤਾਂ ਇਸ ਬੰਦੇ ਨੇ ਦੱਸਦੇ ਆ ਕਿ ਐਸੀ ਮਿਹਨਤ ਕੀਤੀ, ਹੁਣ ਪਤਾ ਨਹੀਂ ਕਿਸ ਤਰ੍ਹਾਂ ਦੀ ਮਿਹਨਤ ਕੀਤੀ ਹੋਏਗੀ। ਤਾਂ ਅੱਜ ਦੀ ਤਾਰੀਖ ਦੇ ਵਿੱਚ ਇਹ ਬੰਦਾ ਕਰੋੜਪਤੀ ਹੈ। ਕਈ ਕਾਰਖਾਨਿਆਂ ਦਾ ਮਾਲਕ ਵੀ ਦੱਸਿਆ ਜਾਂਦਾ, ਕਈ ਕਾਰੋਬਾਰੀਆਂ ਮਤਲਬ ਕਿ ਕਾਰੋਬਾਰੀਆਂ ਦੇ ਵਿੱਚ ਹਿੱਸੇਦਾਰੀ ਹੈ। ਤਾਂ ਇਹ ਬੰਦੇ ਨੇ ਤਰੱਕੀ ਬਹੁਤ ਕੀਤੀ ਹੈ, ਮੁੜ ਕੇ ਪੋਲੀਟਿਕਸ ਦੇ ਵਿੱਚ ਆ ਗਿਆ ਤੇ ਇਧਰ ਆਮ ਆਦਮੀ ਪਾਰਟੀ ਦੇ ਵਿੱਚ ਇਹਨੂੰ ਅਹੁਦਾ ਵੀ ਮਿਲਿਆ, ਕਾਉਂਸਲਰ ਬਣ ਗਿਆ। ਤਾਂ ਖੈਰ ਇਹਦਾ ਜਿੰਨਾ ਪਿਛੋਕੜ ਦਿਲਚਸਪ ਹੈ, ਹੁਣ ਓਨਾ ਹੀ ਇਸ ਵੇਲਾ ਇਹਦਾ ਵਰਤਮਾਨ ਕਹਿ ਸਕਦੇ ਹਾਂ ਕਿ ਦੁਖਾਂਤਕ ਹੋ ਗਿਆ, ਕਿਉਂਕਿ ਇਹਦੇ ਤੇ ਮਾਮਲੇ ਜਿਹੜੇ ਧੜਾਧੜ ਦਰਜ ਕੀਤੇ ਜਾ ਰਹੇ ਆ। ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ ਕਿ ਟਾਈਟੈਨਿਕ ਟੈਕਟਿਕ ਜਿਹੜੀ ਆ ਵਰਤੀ ਗਈ ਇਸ ਮਾਮਲੇ 'ਚ ਕਿਤੇ ਨਾ ਕਿਤੇ। ਮੈਂ ਕਿਸੇ ਨੂੰ ਦੋਸ਼ੀ ਨਹੀਂ ਕਰਾਰ ਦੇ ਸਕਦਾ, ਮੈਂ ਕਿਸੇ ਨੂੰ ਬੇਗੁਨਾਹ ਨਹੀਂ ਕਹਿ ਸਕਦਾ ਕਿ ਉਹ ਬੇਗੁਨਾਹ, ਕਿਉਂਕਿ ਮੇਰੇ ਕੋਲ ਨਾ ਇੰਨੇ ਤੱਥ ਹੈ ਤੇ ਨਾ ਹੀ ਇੰਨੀ ਕੋਈ ਅਥਾਰਟੀ ਹੈ। ਤੇ ਪਰ ਫਿਰ ਵੀ ਤਾਹਿਰ ਹੁਸੈਨ ਦੇ ਮਾਮਲੇ 'ਚ ਕੁਝ ਚੀਜ਼ਾਂ ਬੜੀਆਂ ਦਿਲਚਸਪ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਉਦਾਹਰਣ ਦਿੱਤੀ ਸੀਗੀ ਕਿ ਇਹਦੀ ਵੀਡੀਓ 24 ਤਰੀਕ ਦੀ ਜਿਹੜੀ ਕਿ ਇਹਨੇ ਆਪ ਬਣਾ ਕੇ ਭੇਜੀ ਹੈ ਕਿ ਮੈਂ ਫਸਿਆ ਹੋਇਆ, ਮੈਨੂੰ ਇੱਥੋਂ ਕੱਢੋ। ਤਾਂ ਉਹਦੇ ਵਿੱਚ ਦਿਲਚਸਪ ਤੱਥ ਕੀ ਹੈ ਕਿ ਪੁਲਿਸ ਦਾ ACP ਆਪ ਮੰਨਦਾ ਹੈ ਕਿ ਅਸੀਂ ਇਹਨੂੰ 24 ਤੇ 25 ਦਰਮਿਆਨੀ ਰਾਤ ਕੱਢ ਕੇ ਲਿਆਏ ਹਾਂ ਘਰ 'ਚੋਂ, ਇਹਨੂੰ ਰੈਸਕਿਊ ਕੀਤਾ ਹੈ।
ਬਾਅਦ ਦੇ ਵਿੱਚ ਦਿੱਲੀ ਪੁਲਿਸ ਪਲਟੀ ਮਾਰਦੀ, ਕਹਿੰਦੇ ਕਿ ਸਾਨੂੰ ਕੁਝ ਭਰੋਸੇਮੰਦ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਇਹਦਾ ਰੈਸਕਿਊ ਕਰਨਾ ਬਣਦਾ ਹੀ ਨਹੀਂ ਸੀ, ਮਤਲਬ ਕਿ ਜ਼ਰੂਰੀ ਨਹੀਂ ਸੀ, ਕੋਈ ਇੰਨੇ ਹੰਗਾਮਾ ਖੇਜ਼ ਹਾਲਾਤ ਹੀ ਨਹੀਂ ਸਨ, ਇੰਨੀ ਐਮਰਜੈਂਸੀ ਨਹੀਂ ਸੀ। ਤਾਂ ਹੁਣ ਭਰੋਸੇਮੰਦ ਸੂਤਰ ਕਿੱਥੋਂ ਪੈਦਾ ਹੋ ਗਏ। ACP ਤੇ ਕਹਿੰਦਾ ਕਿ ਅਸੀਂ ਰੈਸਕਿਊ ਕਰਕੇ ਲਿਆਏ ਹਾਂ, ਇਹਨੂੰ ਖਤਰਾ ਸੀਗਾ। ਤਾਂ ਪੁਲਿਸ ਭਰੋਸੇਮੰਦ ਸੂਤਰ ਪੈਦਾ ਕਰਦੀ ਹੈ ਜਦੋਂ ਲੋਕਾਂ ਨੇ ਮਾਹੌਲ ਉਡਾਉਣਾ ਸ਼ੁਰੂ ਕਰ ਦਿੱਤਾ ਕਿ ਤੁਹਾਡਾ ਬੇੜਾ ਵਹਿ ਜੇ। ਸੂਤਰ ਤੇ ਉਹ ਜਿਹੜਾ ਜਗਾੜੂ ਮੀਡੀਆ ਨਾ ਉਹ ਲਿਖ ਦਿੰਦਾ ਜਾਂ ਪਿੱਛੇ ਕੁਐਸਚਨ ਮਾਰਕ ਪਾ ਦਿੰਦਾ ਜਗਾੜੂ ਮੀਡੀਆ। ਉਹ ਜਦੋਂ ਵੀ ਉਹਨੇ ਕੱਚੀ ਗੱਲ ਕਰਨੀ ਹੋਊਗੀ ਜਾਂ ਕਿਸੇ ਨੂੰ ਡਿਫੇਮ ਕਰਨਾ ਹੋਊਗਾ ਤਾਂ ਉਹ ਸੂਤਰ ਦਾ ਇਸਤੇਮਾਲ ਕਰੂਗਾ ਜਾਂ ਕੁਐਸਚਨ ਮਾਰਕ ਦਾ ਇਸਤੇਮਾਲ ਕਰੂਗਾ। ਸੰਜੇ ਦੱਤ ਵਾਲੀ ਮੂਵੀ ਉਹਦੇ ਵਿੱਚ ਉਦਾਹਰਨ ਦਿੱਤੀ ਹੈ ਜੀ। ਤਾਂ ਖੈਰ ਇਸ ਮਾਮਲੇ ਦੇ ਵਿੱਚ ਦਿਲਚਸਪ ਕਹਾਣੀ ਇਹ ਹੋਈ ਕਿ ਫਿਰ ਇਹਨਾਂ ਦੇ ਜਿਹੜੇ ਦਿੱਲੀ ਪੁਲਿਸ ਦੇ PRO ਆ ਰੰਧਾਵਾ ਸਾਹਿਬ, ਉਹ ਹਾਜ਼ਰ ਹੋ ਗਏ। ਉਹ ਕਹਿੰਦੇ ਜੀ ਕੁਝ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਿਆ ਸੀਗਾ ਵੀ ਰੈਸਕਿਊ ਕੀਤਾ ਇਹਨੂੰ। ਮਤਲਬ ਕਿ ACP ਦੀ ਸਟੇਟਮੈਂਟ ਨੂੰ ਹੀ ਦਿੱਲੀ ਪੁਲਿਸ ਰੱਦ ਕਰ ਰਹੀ ਆ। ਉਹ ਕਹਿੰਦੇ ਜੀ ਕੁਝ ਮੀਡੀਆ ਸੋਰਸਸ ਤੋਂ ਪਤਾ ਲੱਗਿਆ। ਤਾਂ ਤੁਸੀਂ ਆਪ ਹੀ ਸਮਝੋ ਕਿ ਠੀਕ ਆ, ਤਾਹਿਰ ਹੁਸੈਨ ਜਿਹੜਾ ਉਹਨੂੰ ਹੰਸੀ 1 ਮਿੰਟ ਦੇ ਵਿੱਚ ਕਲੀਨ ਚਿੱਟ ਨਹੀਂ ਦੇ ਸਕਦੇ, ਜਾਂਚ ਪੜਤਾਲ ਦਾ ਵਿਸ਼ਾ। ਪਰ ਕਿਸ ਤਰੀਕੇ ਨਾਲ ਤਾਹਿਰ ਹੁਸੈਨ ਦੇ ਮਾਮਲੇ 'ਚ ਪਲਟੀਆਂ ਵੱਜ ਰਹੀਆਂ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਹੈ, ਕਿਉਂਕਿ ਦੋਸ਼ ਲੱਗ ਰਿਹਾ ਕਿ ਉਹਨੇ IB ਦੇ ਇੱਕ ਮੁਲਾਜ਼ਮ ਦਾ ਕਤਲ ਕਰਵਾਇਆ ਜਾਂ ਕੀਤਾ। ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਏਜੰਸੀਆਂ ਦੇ ਮਾਮਲੇ 'ਚ ਕਿਸ ਤਰ੍ਹਾਂ ਦੇ ਅੱਗੇ ਫਿਰ ਨਿਰਣੇ ਜਿਹੜੇ ਬਣ ਜਾਂਦੇ ਹਨ। ਔਰ ਦੂਜੀ ਚੀਜ਼ ਕਿ ਇੱਕ ਮੇਰੇ ਖਿਆਲ ਦੇ ਨਾਲ ਅਮਰੀਕਨ ਹੀ ਮੀਡੀਆ ਅਦਾਰਾ ਸੀਗਾ ਜਿਹਦੇ ਨਾਲ ਇਹਦੇ ਭਰਾ ਨੇ ਗੱਲਬਾਤ ਕੀਤੀ ਅੰਕਲ ਦੇ, ਤਾਂ ਉਸ ਅਖਬਾਰ ਨੇ ਕਿਹਾ ਕਿ ਇਹਨੇ ਮੰਨਿਆ ਕਿ ਨਹੀਂ ਜੀ ਇਹਦਾ ਕੋਈ ਤਾਹਿਰ ਹੁਸੈਨ ਦਾ ਕੋਈ ਲੈਣਾ ਦੇਣਾ ਨਹੀਂ ਹੈ। ਪਰ ਬਾਅਦ ਦੇ ਵਿੱਚ ਉਹਨਾਂ ਨੇ ਕੰਡੈਮ ਕੀਤਾ, ਕਹਿੰਦੇ ਨਹੀਂ ਜੀ ਉਹਨਾਂ ਨੇ ਗਲਤ ਸਟੇਟਮੈਂਟ ਸਾਡੀ ਛਾਪ ਦਿੱਤੀ ਹੈ। ਤਾਂ ਖੈਰ ਇਹ ਚੀਜ਼ਾਂ ਜਿਹੜੀਆਂ ਉਹ ਹੁਣ ਤੈਅ ਕਰਨਗੀਆਂ ਅੱਗੇ ਜਾ ਕੇ ਕਿ ਸੱਚ ਕਿੱਥੇ ਲੁਕਿਆ ਹੋਇਆ, ਝੂਠ ਕਿੱਥੇ ਖੇਡਦਾ ਪਿਆ। ਪਰ ਤਾਹਿਰ ਹੁਸੈਨ ਦੀਆਂ ਮੁਸ਼ਕਲਾਂ ਡੈਫੀਨੇਟਲੀ ਵੱਧ ਗਈਆਂ। ਬਿਲਕੁਲ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਬਜਟ ਇਜਲਾਸ ਦੇ ਆਖਰੀ ਦਿਨ ਪ੍ਰਗਟ ਸਿੰਘ ਨੇ ਆਪਣੀ ਹੀ ਸਰਕਾਰ ਤੇ ਕੀਤਾ ਆ ਹੁਣ ਵੱਡਾ ਹਮਲਾ। ਦੇਖੋ ਇਹ ਤਾਂ ਭਿੰਡੀ ਬਾਜ਼ਾਰ ਬਣਾ ਰੱਖਿਆ ਇਹਨਾਂ ਨੇ, ਕੋਈ ਉੱਥੇ ਚੱਜ ਦੀ ਗੱਲ ਨਹੀਂ ਹੁੰਦੀ, ਕੋਈ ਉੱਥੇ ਸਾਰਥਕ ਬਹਿਸ ਵੇਖਣ ਨੂੰ ਨਹੀਂ ਮਿਲਦੀ। ਬਸ ਸਭ ਮੇਰੇ ਚ ਤੀਰ ਮਾਰ ਕੇ ਆਉਣ ਵਾਲੀ ਗੱਲ ਕਰਦੇ ਆ। ਅੱਜ ਵੀ ਬਹੁਤ ਉੱਥੇ ਫਸਾਦ ਹੋਇਆ। ਜਿਹੜੇ ਹੈਗੇ ਆ ਟੀਨੂ ਸਾਹਿਬ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ, ਉਹਨਾਂ ਨੇ ਤਥਾ ਕਥਿਤ ਇਹ ਦੋਸ਼ ਲਾਇਆ ਕਿ ਮੇਰੇ ਨਾਲ ਤੇ ਇਹਨਾਂ ਨੇ ਧੱਕਾ ਮੁੱਕੀ ਕੀਤੀ ਹੈ, ਬਦਤਮੀਜ਼ੀ ਕੀਤੀ ਹੈ। ਮਨਪ੍ਰੀਤ ਬਾਦਲ ਨੇ ਤੇ ਮੈਨੂੰ ਗਾਲ ਤੱਕ ਕੱਢ ਦਿੱਤੀ ਆ। ਹਾਲਾਂਕਿ ਕੁਲਬੀਰ ਜੀਰੇ ਨੇ ਦਾ ਹੱਥ ਜ਼ਰੂਰ ਫੜਿਆ। ਉਹ ਤੇ ਕਹਿੰਦੇ ਆ ਕਿ ਰਿਕਾਰਡ ਸਭ ਨੇ ਉੱਥੇ ਵੇਖਿਆ ਜੋ ਉੱਥੇ ਗੈਲਰੀ 'ਚ ਬੈਠੇ ਸਨ ਲੋਕ। ਤਾਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ ਕਿ ਇੱਕ ਵਿਧਾਇਕ ਇਹ ਦੋਸ਼ ਲਾ ਰਿਹਾ ਕਿ ਮੈਨੂੰ ਜੇ ਮਤਲਬ ਕਿ ਕੁਛ ਬੰਦੇ ਨਾ ਬਚਾਉਂਦੇ ਤਾਂ ਹੋ ਸਕਦਾ ਕਿ ਮੇਰੇ ਗੱਲ ਪੈ ਜਾਂਦੇ, ਤੇ ਦੂਜੇ ਕਹਿੰਦੇ ਆ ਕਿ ਇਹਨੇ ਬਦਤਮੀਜ਼ੀ ਕੀਤੀ ਆ, ਇਹਨੇ ਗਾਲਾਂ ਕੱਢੀਆਂ। ਯਾਨੀ ਗਾਲ ਦੁੱਪੜ ਤੋਂ ਅੱਗੇ ਜਾ ਕੇ ਗੱਲ ਦੋਸ਼ਾਂ ਤੱਕ ਪਹੁੰਚਦੀ ਹੈ। ਤੇ ਦੋਸ਼ ਕਾਹਦੇ ਆ ਕਿ ਹੱਥੋਂ ਪਾਈ ਹੋ ਚਲੇ ਸੀਗੇ। ਆਪ ਹੀ ਅੰਦਾਜ਼ਾ ਲਾ ਲਓ ਕਿ ਕਿਹੋ ਜਿਹਾ ਮਾਹੌਲ ਹੋਏਗਾ। ਕਦੇ ਵਾਕਆਊਟ, ਕਦੇ ਬਾਹਰ ਧਰਨਾ, ਅੰਦਰ ਸਦਨ ਚੱਲ ਰਿਹਾ ਹੈ, ਬਾਹਰ ਇੱਕ ਅਸੈਂਬਲੀ ਲਾ ਕੇ ਬਹਿ ਜਾਂਦੇ, ਕਦੇ ਕੋਈ ਪਾ ਕੇ ਆ ਜਾਂਦਾ ਨਕਾਬ ਜਿਹਾ, ਕਦੇ ਕੋਈ ਲੋਲੀਪੌਪ ਲੈ ਕੇ ਆ ਜਾਂਦਾ, ਕੋਈ ਸ਼ੰਕਣੇ ਵਜਾਉਣ ਆ ਜਾਂਦਾ, ਕੋਈ ਕਿਸੇ ਪੀੜਤ ਪਰਿਵਾਰ ਨੂੰ ਲੈ ਕੇ ਆ ਜਾਂਦਾ ਹੈ। ਯਾਨੀ ਹਰੇਕ ਬੰਦਾ ਆਪਣੇ ਢੰਗ ਦੇ ਨਾਲ ਉੱਥੇ ਕੰਮ ਕਰਦਾ ਨਜ਼ਰ ਆਉਂਦਾ। ਪਰ ਜੇ ਕੋਈ ਕੰਮ ਨਹੀਂ ਹੁੰਦਾ ਨਜ਼ਰ ਆਉਂਦਾ ਤਾਂ ਉਹ ਇਹੋ ਹੀ ਆ ਕਿ ਜੋ ਸੰਜੀਦਾ ਮੁੱਦੇ ਆ ਉਹਨਾਂ ਤੇ ਕੋਈ ਐਕਸ਼ਨ ਪਲਾਨ ਤਿਆਰ ਨਜ਼ਰ ਨਹੀਂ ਆਉਂਦਾ ਕਿ ਅਸੀਂ ਅੱਗੇ ਕਿਵੇਂ ਪੰਜਾਬ ਨੂੰ ਬਚਾਉਣਾ, ਕਿਵੇਂ ਪੰਜਾਬ ਨੂੰ ਅੱਗੇ ਇਹਨਾਂ ਕ੍ਰਾਈਸਿਸ ਚੋਂ ਕੱਢ ਕੇ ਲਿਜਾਣਾ ਵਾ। ਤਾਂ ਉਹਦਾ ਕੋਈ ਬਲੂ ਪ੍ਰਿੰਟ ਨਜ਼ਰ ਨਹੀਂ ਆਉਂਦਾ ਕਿਸੇ ਦੇ ਕੋਲ ਵੀ। ਤਾਂ ਖੈਰ ਚਲੋ ਸਾਰੇ ਆਪੋ ਆਪਣੀ ਰਾਜਨੀਤੀ ਕਰਨ ਵਾਸਤੇ ਆਜ਼ਾਦ ਹੈ। ਪਰ ਕਾਂਗਰਸ ਜਿਹੜੀ ਆ ਉਹ 3 ਧਿਰਾਂ ਦੇ ਨਾਲ ਇਸ ਵੇਲੇ ਲੜਾਈ ਲੜਦੀ ਨਜ਼ਰ ਆਉਂਦੀ ਆ। ਇੱਕ ਤੇ ਹੈਗੇ ਆਮ ਆਦਮੀ ਪਾਰਟੀ ਵਾਲੇ ਤੇ ਨਾਲ ਲਾ ਲਓ ਲੋਕ ਇਨਸਾਫ ਪਾਰਟੀ ਵਾਲੇ, ਉਹ ਵੀ ਇੱਕ ਵਿਰੋਧੀ ਧਿਰ ਬਣ ਜਾਂਦੇ ਆ। ਦੂਜੀ ਵਿਰੋਧੀ ਧਿਰ ਅਕਾਲੀ ਭਾਜਪਾ। ਤਾਂ ਤੀਜੀ ਵਿਰੋਧੀ ਧਿਰ ਕੀ ਆ ਕਿ ਉਹਨਾਂ ਦੇ ਆਪਣੇ ਬੰਦੇ ਵੀ ਉੱਥੇ ਵਿਰੋਧੀ ਧਿਰ ਦੀ ਭੂਮਿਕਾ ਹੀ ਅਦਾ ਕਰਦੇ ਪਏ ਆ। ਕੱਲ ਕਮਰੇ ਨਾ ਮਿਲਣ ਕਰਕੇ ਜੋ ਪੰਜਾਬ ਭਵਨ ਹੈ ਦਿੱਲੀ ਦੇ ਵਿੱਚ, ਉੱਥੇ ਕਮਰੇ ਨਾ ਮਿਲਣ ਕਰਕੇ ਇਹਨਾਂ ਦੇ ਆਪਣੇ ਬੰਦਿਆਂ ਨੇ ਬਹੁਤ ਛੋਡੇ ਲਾਏ ਆਪਣੀ ਸਰਕਾਰ ਦੇ। ਤੇ ਰਾਜਾ ਵੜਿੰਗ ਜਿਹੜੇ ਕਿ ਸਲਾਹਕਾਰ ਸੀਗੇ ਤੇ ਸਲਾਹਕਾਰ ਹੁਣ ਜਿਹੜੇ ਆ ਉਹ ਸਲਾਹਾਂ ਕਿਸ ਤਰ੍ਹਾਂ ਦੀਆਂ ਕੱਲ ਦੇ ਕੇ ਗਏ ਉਹਦੇ ਤੇ ਵੀ ਆਪਾਂ ਗੱਲਬਾਤ ਕੀਤੀ ਸੀਗੀ। ਕੁਲਬੀਰ ਜੀਰਾ ਨੇ ਕਿਸ ਤਰ੍ਹਾਂ ਮੁੱਦਾ ਚੁੱਕਿਆ ਬੱਸ ਮਾਫੀਆ ਦਾ, ਉਹ ਵੀ ਇੱਕ ਬਹੁਤ ਵਿਵਾਦਤ ਵਿਸ਼ਾ ਹੈ। ਸੁਖਜਿੰਦਰ ਰੰਧਾਵਾ
ਅੱਜ ਪ੍ਰਗਟ ਸਿੰਘ ਦਾ ਜ਼ਿਕਰ ਆ ਗਿਆ ਕਿ ਪ੍ਰਗਟ ਸਿੰਘ ਹੋਰਾਂ ਨੇ ਤਾਂ ਉੱਥੇ ਬਾਈਬਲ ਕਲਾਂ ਦਾ ਮੁੱਦਾ ਹੀ ਚੁੱਕ ਦਿੱਤਾ, ਜਿਹੜਾ ਕਿ ਬਹੁਤ ਸੰਵੇਦਨਸ਼ੀਲ ਮਸਲਾ ਹੈ। ਇਸ ਤੋਂ ਇਲਾਵਾ ਪ੍ਰਗਟ ਸਿੰਘ ਨੇ ਅੱਜ ਜੋ ਬਿਜਲੀ ਤੇ ਚੱਲਦੀ ਪਈ ਹੈ ਸਿਆਸੀ ਘਮਸਾਨ, ਉਹਦਾ ਵੀ ਮੁੱਦਾ ਚੁੱਕਿਆ। ਤਾਂ ਕੁੱਲ ਮਿਲਾ ਕੇ ਇੱਥੋਂ ਤੱਕ ਕਿ ਰਾਜਾ ਵੜਿੰਗ ਨੇ ਆਖ ਦਿੱਤਾ ਕਿ ਦੇਖੋ ਜੀ, ਤੁਸੀਂ ਬਜਟ ਚੋਂ ਮਰਜ਼ੀ ਲਿਸ਼ਕਾਈ ਜਾਓ, ਜੋ ਮਰਜ਼ੀ ਪੁਸ਼ਕਾਈ ਜਾਓ, ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੋਣਾ ਜਦ ਤੱਕ ਤੁਸੀਂ ਵਾਅਦੇ ਜਿਹੜੇ ਕੀਤੇ ਉਹ ਪੂਰੇ ਨਹੀਂ ਜੀ ਕਰਦੇ। ਮਤਲਬ ਕਿ ਜੋ ਮਾਫੀਆ, ਰੇਤ ਮਾਫੀਆ ਜਾਂ ਬੱਸ ਮਾਫੀਆ, ਜੇ ਇਹਨੂੰ ਨੱਥ ਨਹੀਂ ਪਾਉਂਦੇ ਜੋ ਆਪਾਂ ਦਾਅਵੇ ਕੀਤੇ ਸੀਗੇ, ਤਾਂ ਲੋਕਾਂ ਨੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਜੇ ਮੰਨਣਾ। ਤੇ ਇਸੇ ਕਰਕੇ ਸ਼ਾਇਦ ਦਬਾਅ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਬਿਆਨ ਦੇਣੇ ਪਏ ਕਿ ਅਸੀਂ ਮਾਈਨਿੰਗ ਲੈ ਕੇ ਆਵਾਂਗੇ, ਇੱਕ ਮਾਈਨਿੰਗ ਕੀ ਕਹਿੰਦੇ ਉਹਨੂੰ, ਮਾਈਨਿੰਗ ਨੀਤੀ ਲੈ ਕੇ ਆਵਾਂਗੇ, ਟਰਾਂਸਪੋਰਟ ਨੀਤੀ ਲੈ ਕੇ ਆਵਾਂਗੇ। ਤਾਂ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਐਲਾਨ ਦੇ ਰੂਪ ਦੇ ਵਿੱਚ ਕਰਨੀਆਂ ਪਈਆਂ। ਤਾਂ ਖੈਰ ਪ੍ਰਗਟ ਸਿੰਘ ਨੇ ਵੀ ਅੱਜ ਚੰਗੇ ਰਗੜੇ ਲਾ ਦਿੱਤੇ ਆ, ਬਿਜਲੀ ਦਾ ਮੁੱਦਾ ਵੀ ਚੁੱਕ ਦਿੱਤਾ, ਬਾਈਬਲ ਵਰਗਾ ਜਿਹੜਾ ਸੈਂਸਿਟਿਵ ਮੁੱਦਾ ਉਹਨੂੰ ਵੀ ਛੂਇਆ। ਔਰ ਇਸ ਤੋਂ ਇਲਾਵਾ ਅੱਜ ਅਕਾਲੀ ਦਲ ਨੇ ਇੱਕ ਹੋਰ ਮੈਂ ਕਹੂੰਗਾ ਕਿ ਧਮਾਕਾ ਕੀਤਾ। ਜੋ ਸਰਜੀਤ ਸਿੰਘ ਗਵਾਹ ਸਨ ਇਸ ਮਾਮਲੇ ਦੇ, ਜੋ ਮਰ ਗਏ ਸਨ, ਤਾਂ ਉਹਨਾਂ ਦੇ ਪਰਿਵਾਰ ਦੀ ਪ੍ਰੈਸ ਕਾਨਫਰੰਸ ਵੀ ਕਰਾਈ ਆ। ਤਾਂ ਕਾਂਗਰਸ ਨੂੰ ਉੱਥੇ ਕਾਫੀ ਮੋਰਚਿਆਂ ਤੇ ਐਤਕੀ ਲੜਾਈ ਲੜਨੀ ਪਈ ਆ। ਖੈਰ ਪ੍ਰਗਟ ਸਿੰਘ ਜਿਸ ਤਰ੍ਹਾਂ ਬੋਲਦੇ ਪਏ ਆ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਜਿਹੜੇ ਆ ਉਹ ਵੈਸਾ ਹੀ ਰੁਖ ਅਖਤਿਆਰ ਕਰ ਸਕਦੇ ਆ ਜੈਸਾ ਉਹਨਾਂ ਨੇ ਅੰਤਲੇ ਪੜਾਅ ਤੇ ਅਕਾਲੀਆਂ ਨਾਲ ਵੰਝਾ ਕੀਤਾ ਸੀਗਾ। ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇੱਥੋਂ ਵੀ ਹਿੱਟ ਮਾਰ ਕੇ ਅੱਗੇ ਹੋਣ ਕਿ ਭਾਈ ਗੋਲ ਹੋ ਗਿਆ, ਹੁਣ ਆਪਾਂ ਚੱਲਦੇ ਹਾਂ, ਕੋਈ ਗੱਲ ਨਹੀਂ, ਕਿਸੇ ਟੀਮ ਹੋਰ ਵੱਲੋਂ ਖੇਡ ਲਵਾਂਗੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਆ ਹੁਣ ਮੁੜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਆ ਡੇਰਾ ਮੁਖੀ ਮੁਆਫੀ ਦਾ ਮਾਮਲਾ, ਉੱਠੀ ਕਾਰਵਾਈ ਦੀ ਮੰਗ। ਇਹ ਦੇਖੋ, ਇਹ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰੀ ਕੁਲਵੰਤ ਸਿੰਘ ਜੀ ਜਿਹੜੇ ਇੱਕ ਮੈਮੋਰੰਡਮ ਲੈ ਕੇ ਗਏ ਆ, ਮੰਗ ਪੱਤਰ ਲੈ ਕੇ ਗਏ ਆ, ਉਹਦੇ ਵਿੱਚ ਉਹਨਾਂ ਨੇ ਮੰਗ ਕੀ ਕੀਤੀ ਆ ਕਿ ਕੁਛ ਮਾਫੀਆਂ ਦੇਣ ਵਾਲੇ ਬੰਦੇ, ਜਿੱਦਾਂ ਲਾ ਲਓ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੀਗੇ, ਸ਼੍ਰੋਮਣੀ ਕਮੇਟੀ ਮੈਂਬਰ ਸੀਗੇ, ਜਿਹੜੀ ਇਹਨਾਂ ਨੇ ਮਾਫੀ ਦਿੱਤੀ ਤੇ ਫਿਰ ਉਸ ਮਾਫੀ ਦੀ ਪ੍ਰੋੜਤਾ ਕਰਨ ਵਾਲੇ ਸਨ ਕਿ ਸਾਰੇ ਦੇ ਸਾਰੇ ਹੀ ਅਕਾਲ ਤਖਤ ਤੇ ਤਲਬ ਕੀਤੇ ਜਾਣ। ਉਹਨਾਂ ਨੇ ਤੇ ਬਹੁਤ ਲੰਮਾ ਚੌੜਾ ਇਤਿਹਾਸ ਫੋਲਿਆ। ਉਹ ਕਹਿੰਦੇ ਕਿ ਜਿੰਨੇ ਜਥੇਦਾਰ ਇਹਨਾਂ ਨੇ ਤਿੰਗੋਜੋਰੀ ਹਟਾਏ ਆ, ਜਿੱਦਾਂ ਭਾਈ ਰਣਜੀਤ ਸਿੰਘ ਆ, ਪੂਰਨ ਸਿੰਘ ਆ, ਜਿੱਦਾਂ ਮੇਰੇ ਖਿਆਲ ਦੇ ਨਾਲ ਵਿਦਾਂਤੀ ਸਾਹਿਬ ਸੀਗੇ, ਇਹਨਾਂ ਸਾਰਿਆਂ ਨੂੰ ਜਿਸ ਤਰੀਕੇ ਨਾਲ ਹਟਾਇਆ ਗਿਆ ਤਾਂ ਉਹ ਵੀ ਦੇਖਿਆ ਜਾਵੇ, ਵਿਚਾਰਿਆ ਜਾਵੇ। ਤਾਂ ਕਾਫੀ ਕੁਛ ਇਹਨਾਂ ਨੇ ਲਿਖਿਆ ਔਰ ਇਹ ਵੀ ਦੱਸਿਆ ਕਿ ਉਹ ਜਿਹੜਾ ਮਾਫੀਨਾਮਾ ਆਇਆ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ, ਤਾਂ ਉਹ ਬਾਦਲਾਂ ਦੀ ਕੋਠੀ 'ਚ ਤਿਆਰ ਕੀਤਾ ਗਿਆ ਸੀ, ਜਿਹਦੀ ਤਸਦੀਕ ਤਾਂ ਗਿਆਨੀ ਗੁਰਮੁਖ ਸਿੰਘ ਨੇ ਆਲਰੇਡੀ ਕੀਤੀ ਹੋਈ ਹੈ। ਗਿਆਨੀ ਗੁਰਮੁਖ ਸਿੰਘ ਜਦੋਂ ਬੋਲਿਆ ਤਾਂ ਉਹਨੂੰ ਧਮਤਾਨ ਸਾਹਿਬ ਬਦਲ ਦਿੱਤਾ ਗਿਆ, ਉਸ ਤੋਂ ਬਾਅਦ ਫਿਰ ਉਹ ਆਪ ਹੀ ਬਦਲ ਗਏ, ਆਪਾਂ ਵੇਖਿਆ। ਖੈਰ ਇਹ ਕਾਫੀ ਲੰਮਾ ਚੌੜਾ ਪੱਤਰ ਆ। ਤਾਂ ਉਹਦੇ ਵਿੱਚ ਇਹਨਾਂ ਦਾ ਜਿਹੜਾ ਮਜ਼ਮੂਨ ਆ ਮੁੱਖ ਤੌਰ ਤੇ ਉਹ ਇਹੋ ਹੀ ਆ ਕਿ ਜਿਹੜੇ ਲੋਕ ਮਾਫੀ ਦੇਣ ਦੇ ਵਿੱਚ ਸ਼ਾਮਲ ਸਨ, ਚਾਹੇ ਉਹ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਹੋਰ ਜਿਹੜੇ 4 ਸਿੰਘ ਸਾਹਿਬਾਨ ਸਨ, ਉਹਨਾਂ ਨੂੰ ਵੀ ਤਲਬ ਕੀਤਾ ਜਾਵੇ। ਉਸ ਤੋਂ ਬਾਅਦ ਜਿਨ੍ਹਾਂ ਨੇ ਕਮੇਟੀ ਦੇ ਖਜ਼ਾਨੇ ਚੋਂ ਕਹਿ ਲਓ ਜਾਂ ਗੁਰੂ ਕੀ ਗੋਲਕ ਚੋਂ ਕਹਿ ਲਓ, ਉਹਨਾਂ ਨੇ ਜਿਹੜੇ ਪੈਸੇ ਲਾਏ ਇਸ਼ਤਿਹਾਰਾਂ ਤੇ, ਉਹਨਾਂ ਨੂੰ ਵੀ ਫੜੋ, ਉਹਨਾਂ ਨੂੰ ਵੀ ਤਲਬ ਕਰੋ। ਇਸ ਤੋਂ ਇਲਾਵਾ ਜਿਹੜੇ ਜਨਤਾ ਦੇ ਵਿੱਚ ਜਾ ਕੇ ਕਹਿੰਦੇ ਸਨ ਕਿ ਇਸ ਮਾਫੀ ਨੂੰ ਮੰਨਿਆ ਜਾਵੇ, ਪ੍ਰਵਾਨ ਕੀਤਾ ਜਾਵੇ, ਉਹਨਾਂ ਨੂੰ ਵੀ ਸੱਦ ਲਓ। ਤਾਂ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਸਿੰਘ ਬਾਦਲ, ਪਤਾ ਨਹੀਂ ਕੌਣ ਕੌਣ ਆ ਸਕਦੇ, ਕਿਉਂਕਿ ਉਹਨਾਂ ਨੇ ਤੇ ਸਿੱਧੇ ਤੌਰ ਤੇ ਵੀ ਕਿਹਾ ਨਾ ਕਿ ਕਮੇਟੀ ਵਾਲਿਆਂ ਨੂੰ ਵੀ ਤਲਬ ਕਰੋ, SCPC ਵਾਲਿਆਂ ਨੂੰ ਵੀ ਤਲਬ ਕਰੋ। ਤਾਂ SCPC ਵਾਲੇ ਫਿਰ ਉਂਗਲ ਇਹਨਾਂ ਵੱਲ ਵੀ ਕਰ ਦਿੰਦੇ ਕਿ ਭਾਈ ਅਸੀਂ ਤਾਂ ਉਵੇਂ ਚੱਲ ਰਹੇ ਸੀ ਜਿਵੇਂ ਇਹਨਾਂ ਨੇ ਚਲਾਇਆ ਸੀਗਾ। ਤਾਂ ਜੇ ਆਪਾਂ ਵੇਖੀਏ ਤੇ ਫਿਰ ਬਹੁਤ ਸਾਰੇ ਬੰਦੇ ਤਲਬ ਕੀਤੇ ਜਾ ਸਕਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇੰਨਾ ਖਲਾਰਾ ਪਊਗਾ ਨਹੀਂ, ਇੰਨਾ ਖਲਾਰਾ ਪੈਣਾ ਨਹੀਂ ਹੈ। ਜੇ ਇੰਨਾ ਖਲਾਰਾ ਪੈ ਗਿਆ ਤਾਂ ਬਹੁਤ ਕੁਛ ਖਿਲਰ ਜਾਊਗਾ। ਪਰ ਜੇ ਆਪਾਂ ਵੇਖੀਏ ਤਾਂ ਮੇਰੇ ਖਿਆਲ ਦੇ ਨਾਲ ਜਿਸ ਤਰੀਕੇ ਨਾਲ ਜਥੇਦਾਰ ਜਥੇਦਾਰੀ ਕਰ ਰਹੇ ਆ ਇਸ ਟਾਈਮ, ਤਾਂ ਕੋਈ ਅਸੰਭਵ ਨਹੀਂ ਕਾਰਜ। ਜੇ ਕੱਲ ਨੂੰ ਗਿਆਨੀ ਗੁਰਬਚਨ ਸਿੰਘ ਨੂੰ ਘੱਟੋ ਘੱਟ ਬੁਲਾ ਲੈਣ ਤਾਂ ਕੋਈ ਵੱਡੀ ਗੱਲ ਨਹੀਂ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੁਣ ਇੱਕ ਫੈਸਲਾ ਕੁੰਨ ਲੜਾਈ ਲੜਨੀ ਹੈ। ਤਾਂ ਉਸ ਦੌਰ ਦੇ ਵਿੱਚ ਕੁਛ ਵੀ ਐਸਾ ਕੀਤਾ ਜਾ ਸਕਦਾ ਕਿ ਜਿਹਦੇ ਨਾਲ ਅਕਾਲੀਆਂ ਦੀ ਛਵੀ ਜਿਹੜੀ ਆ ਉਹ ਦੁਬਾਰਾ ਚਮਕਾਈ ਜਾਵੇ, ਦੁਬਾਰਾ ਲੋਕਾਂ ਦਾ ਜਿਹੜਾ ਗੁੱਸਾ ਉਹ ਮਨਾਂ ਚੋਂ ਕੱਢਿਆ ਜਾਵੇ। ਸੋ ਫੈਸਲਾ ਕੁੰਨ ਦੌਰ ਜਿਹੜਾ ਹੁਣ ਚੱਲਣ ਵਾਲਾ ਰਾਜਨੀਤਿਕ ਸਫਾ ਦੀ ਜੇ ਗੱਲ ਕਰੀਏ, ਉਹਨਾਂ ਸਫਾ ਦੇ ਵਿੱਚ ਇੱਕ ਫੈਸਲਾ ਕੁੰਨ ਦੌਰ ਚੱਲੇਗਾ। ਉਸ ਫੈਸਲਾ ਕੁੰਨ ਦੌਰ ਦੇ ਵਿੱਚ ਫੈਸਲੇ ਇਹੋ ਜਿਹੇ ਵੀ ਆ ਸਕਦੇ ਆ ਜਿਹੜੇ ਅਸੀਂ ਕਦੇ ਸ਼ਾਇਦ ਸੋਚੇ ਵੀ ਨਾ ਹੋਣ। ਜੀ ਜੀ ਜੀ।
ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹਰਿਆਣੇ ਨੇ ਪੰਜਾਬੀ ਦੇ ਬਾਰੇ ਲਿਆ ਆ ਹੁਣ ਇੱਕ ਅਹਿਮ ਫੈਸਲਾ। ਹਾਂਜੀ, ਹਰਿਆਣੇ ਨੇ ਕੀ ਕੀਤਾ ਕਿ ਪੰਜਾਬੀ ਨੂੰ ਇੱਕ ਤਰ੍ਹਾਂ ਨਾਲ ਦੂਜੇ ਦਰਜੇ ਤੇ ਪ੍ਰਫੁੱਲਿਤ ਕਰਨ ਦਾ ਫੈਸਲਾ ਕੀਤਾ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਸਵਾਗਤਯੋਗ ਆ ਜੀ। ਅਸੀਂ ਸਾਰੇ ਵਿਚਾਰਧਾਰਕ ਮਤਭੇਦਾਂ ਤੋਂ ਉੱਤੇ ਉੱਠ ਕੇ ਜਾਂ ਹਰਿਆਣੇ ਨਾਲ ਜਿਹੜੀ ਸ਼ਰੀਕੇਬਾਜ਼ੀ ਚੱਲਦੀ ਹੈ ਉਹਦੇ ਤੋਂ ਉੱਠ ਕੇ ਜੇ ਸੋਚੀਏ ਤਾਂ ਮੇਰੇ ਖਿਆਲ ਦੇ ਨਾਲ ਇੱਕ ਬਿਹਤਰੀਨ ਫੈਸਲਾ ਹੈ। ਹਾਲਾਂਕਿ ਹਿੰਦੀ ਦੇ ਬੁਲਾਰੇ ਉਹਨਾਂ ਦੇ ਜ਼ਿਆਦੇ ਆ, ਬਹੁਗਿਣਤੀ 'ਚ ਉਹਨਾਂ ਦੇ ਉਹ ਲੋਕ ਆ ਜਿਹੜੇ ਹਿੰਦੀ ਬੋਲਦੇ, ਚੱਲਦੇ ਆ, ਲਿਖਦੇ ਕਰਦੇ ਆ, ਤਾਂ ਉਹ ਤਾਂ ਇੱਕ ਨੰਬਰ ਤੇ ਰਹੂਗੀ ਔਰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਭਾਸ਼ਾਵਾਂ ਤੇ ਵੈਸੇ ਵੀ ਇੱਕ ਦੂਜੇ ਨੂੰ ਜੋੜਨ ਦਾ ਕੰਮ ਕਰਦੀਆਂ। ਇਹ ਤੇ ਮੂਰਖਾਂ ਦਾ ਕੰਮ ਆ ਕਿ ਇਹਨਾਂ ਨੇ ਧਰਮੀਕਰਨ ਕਰ ਦਿੱਤਾ ਭਾਸ਼ਾਵਾਂ ਦਾ ਵੀ। ਸ਼ਾਹਮੁਖੀ ਮੁਸਲਮਾਨਾਂ ਦੀ ਕਰ ਦਿੱਤੀ, ਗੁਰਮੁਖੀ ਸਿੱਖਾਂ ਦੀ ਕਰ ਦਿੱਤੀ, ਹਿੰਦੀ ਹਿੰਦੂਆਂ ਦੀ ਕਰ ਦਿੱਤੀ, ਤੇ ਅੰਗਰੇਜ਼ੀ ਤਾਂ ਵੈਸੇ ਆਂਟੀ ਆਲ ਓਵਰ ਕਹਿ ਸਕਦੇ ਸਾਰਿਆਂ ਦੀ। ਤਾਂ ਖੈਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਥੋੜ੍ਹੀਆਂ ਜਿਹੀਆਂ ਮੇਰੇ ਖਿਆਲ ਦੇ ਨਾਲ ਇਹਨਾਂ ਵਲਗਲਾਂ ਨੂੰ ਢਾਉਣ ਵਾਲੀਆਂ ਨੇ ਕਿ ਭਾਸ਼ਾਵਾਂ ਜਿਹੜੀਆਂ ਸੰਪਰਕ ਸਾਬਤ ਕਰਦੀਆਂ, ਆਪਣਾ ਸੰਪਰਕ ਸਾਬਤ ਕਰਦੀਆਂ ਜਾਂ ਕਹਿ ਲਈਏ ਕਿ ਜੋੜਦੀਆਂ ਨੇ ਇੱਕ ਦੂਜੇ ਨੂੰ। ਤਾਂ ਹੁਣ ਇਸ ਮਾਮਲੇ ਦੇ ਵਿੱਚ ਹਰਿਆਣੇ ਦਾ ਜਿਹੜਾ ਫੈਸਲਾ ਆਇਆ ਵਾ, ਉਹਨਾਂ ਨੇ ਇਹੋ ਕਿਹਾ ਕਿ ਪਹਿਲੇ ਨੰਬਰ ਤੇ ਜਿਹੜੇ ਜਿੱਦਾਂ ਹੁਣ ਸਾਈਨਿੰਗ ਬੋਰਡ ਆ, ਲਾ ਲਓ ਕਿ ਸਰਸਾ ਲਿਖਣਾ ਤਾਂ ਸਰਸਾ ਪਹਿਲਾਂ ਹਿੰਦੀ 'ਚ ਲਿਖਿਆ ਜਾਊਗਾ, ਦੂਜੇ ਨੰਬਰ ਤੇ ਪੰਜਾਬੀ ਹੋਊਗੀ, ਤਾਂ ਤੀਜੇ ਨੰਬਰ ਤੇ ਅੰਗਰੇਜ਼ੀ ਲਿਖੀ ਜਾਊਗੀ। ਤਾਂ ਇਹ ਫੈਸਲਾ ਉਹਨਾਂ ਨੇ ਕੀਤਾ, ਤਾਂ ਮੇਰੇ ਖਿਆਲ ਦੇ ਨਾਲ ਸਵਾਗਤ ਕਰਨਾ ਚਾਹੀਦਾ ਪੰਜਾਬ ਵਾਲਿਆਂ ਨੂੰ। ਔਰ ਪੰਜਾਬ ਵਾਲਿਆਂ ਨੂੰ ਹੁਣ ਦੂਣੀ ਤਾਕਤ ਨਾਲ ਇੱਧਰਲੇ ਪਾਸੇ ਲੱਗਣਾ ਚਾਹੀਦਾ ਹੈ। ਹਾਲਾਂਕਿ ਬਿਆਨ ਤੇ ਆਏ ਆ, ਆਪਾਂ ਉਦੋਂ ਗੱਲ ਵੀ ਕੀਤੀ ਸੀਗੀ ਕਿ ਭਾਸ਼ਾ ਕਮਿਸ਼ਨ ਬਣਾਉਣ ਦਾ ਏਜੰਡਾ ਰੱਖਿਆ ਗਿਆ ਸਦਨ ਦੇ ਵਿੱਚ। ਇਸ ਤੋਂ ਇਲਾਵਾ ਅਦਾਲਤੀ ਭਾਸ਼ਾ ਪੰਜਾਬੀ ਕਰਵਾਉਣ ਵਾਸਤੇ ਵੀ ਉਪਰਾਲੇ ਕਰਨ ਲਈ ਇਹਨਾਂ ਨੇ ਹੀਲਾ ਕਰਨ ਦਾ ਮਨ ਬਣਾਇਆ। ਇਹ ਸਾਰੀਆਂ ਚੀਜ਼ਾਂ ਚਲੋ ਹਾਲੇ ਵਿਉਂਤੀਆਂ ਇਹਨਾਂ ਨੇ, ਪਰ ਇਹਨਾਂ ਨੂੰ ਅਮਲ 'ਚ ਲਿਆਉਣਾ ਪਊਗਾ। ਔਰ ਹਰਿਆਣੇ ਦਾ ਮੇਰੇ ਖਿਆਲ ਦੇ ਨਾਲ ਨਿਸ਼ਚਿਤ ਤੌਰ ਤੇ ਹਾਲੇ ਤਾਂ ਪੰਜਾਬੀਆਂ ਨੂੰ ਪਤਾ ਨਹੀਂ ਲੱਗਾ ਇਸ ਖਬਰ ਦਾ, ਜਦੋਂ ਪਤਾ ਲੱਗੂਗਾ ਇਸ ਚੀਜ਼ ਦਾ ਦਬਾਅ ਜ਼ਰੂਰ ਬਣੇਗਾ ਪੰਜਾਬ ਸਰਕਾਰ ਤੇ। ਜੀ ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ, ਕੈਪਟਨ ਦੇ ਸਮਾਰਟ ਸਕੂਲਾਂ ਦੀ ਪੋਲ ਖੁੱਲ੍ਹੀ। ਇਹ ਹਰ ਵਾਰੀ ਹਰ ਸਰਕਾਰ ਦੇ ਸਕੂਲਾਂ ਦੀ ਪੋਲ ਖੁੱਲ੍ਹਦੀ ਹੈ। ਹਾਂਜੀ, ਇਹ ਸਿਰਫ ਬਠਿੰਡੇ ਜ਼ਿਲ੍ਹੇ ਦੀ ਪੋਲ ਖੁੱਲੀ ਆ। 41 ਪ੍ਰਾਇਮਰੀ ਸਕੂਲਾਂ ਵੱਲ ਪਾਵਰਕਾਮ ਦਾ 66 ਲੱਖ ਰੁਪਈਆ ਬਿਜਲੀ ਦਾ ਬਿੱਲ ਬਕਾਇਆ ਹੈ। ਤਾਂ ਸਮਾਰਟ ਸਕੂਲਾਂ ਦੀ ਇਹ ਕਹਾਣੀ ਹੈ ਕਿ 66 ਲੱਖ ਰੁਪਈਆ 41 ਸਕੂਲਾਂ ਦਾ ਬਿੱਲ ਭਰਨ ਵਾਲਾ ਪਿਆ ਵਾ, ਜਿਹਦੇ ਵਿੱਚੋਂ ਕੁਛ ਦਾ ਦੱਸਦੇ ਆ ਕਿ ਕਨੈਕਸ਼ਨ ਵੀ ਕੱਟਿਆ ਜਾ ਚੁੱਕਿਆ ਹੈ, ਤੇ ਕੁਛ ਸਕੂਲ ਐਸੇ ਆ ਜਿਨ੍ਹਾਂ ਦਾ ਕਨੈਕਸ਼ਨ ਕੱਟਣ ਦੇ ਕਗਾਰ ਤੇ ਪਾਵਰਕਾਮ ਨੇ ਆਪਦਾ ਪਲਾਸ ਕੀਤਾ ਗਿਆ। ਕਿਉਂਕਿ ਹੁਣ ਦੇਖੋ ਗਰਮੀਆਂ ਚੱਲਣ ਵਾਲੀਆਂ, ਗਰਮੀਆਂ ਸ਼ੁਰੂ ਹੋਣ ਵਾਲੀਆਂ, ਤਾਂ ਮਾਰਚ ਦੇ ਅੱਧ ਤੱਕ ਪੱਖੇ ਚੱਲ ਪੈਣਗੇ। ਤਾਂ ਚਲੋ ਉਸ ਤੋਂ ਬਾਅਦ ਜਦੋਂ ਨਵੇਂ ਸੈਸ਼ਨ 'ਚ ਆ ਕੇ ਬੱਚੇ ਬੈਠਣਗੇ ਤਾਂ ਮੇਰੇ ਖਿਆਲ ਦੇ ਨਾਲ ਉਦੋਂ ਪੂਰੀ ਗਰਮੀ ਹੋ ਜਾਏਗੀ। ਜੇ ਆਪਾਂ ਪੰਜਾਬ ਤੇ ਹਰਿਆਣੇ ਦੀ ਗੱਲ ਕਰੀਏ ਤਾਂ ਉਸ ਵੇਲੇ ਤੱਕ ਜੇ ਮੰਨ ਲਓ ਬਿਜਲੀ ਦੇ ਕਨੈਕਸ਼ਨ ਕੱਟੇ ਜਾਂਦੇ ਤੇ ਇਹਨਾਂ ਦੇ ਸਮਾਰਟ ਸਕੂਲ ਜਿਹੜੇ ਆ ਉਹ ਸਮਾਰਟ ਸਕੂਲ ਹੀ ਬਣ ਕੇ ਰਹਿ ਜਾਣਗੇ। ਸੋ ਇਹ ਬਿਆਨ ਦੇਣੇ, ਇਹ ਦਮ ਕਸੇ ਮਾਰਨੇ ਛੱਡ ਕੇ ਹਕੀਕਤ ਵੇਖਣ ਦੀ ਜ਼ਰੂਰਤ ਆ। ਕਿਉਂਕਿ ਤੁਸੀਂ ਸਮਾਰਟ ਸਕੂਲਾਂ 'ਚ ਇੱਕ ਕਮਰਾ ਬਣਾਤਾ, ਕੁਛ NRIs ਨੇ ਪੈਸਾ ਲਾਤਾ, ਕੁਛ ਮੋਹਤਬਰਾਂ ਨੇ ਲਾਤਾ, ਕੁਛ ਤੁਸੀਂ ਦੇਤਾ, ਕੁਛ ਤੁਹਾਡੇ ਟੀਚਰ ਬਹੁਤ ਗਜ਼ਬ ਦੇ ਟੀਚਰ ਆ, ਬੜੇ ਜਨੂਨੀ ਟੀਚਰ ਆ। ਅਸੀਂ ਟੀਚਰਾਂ ਨੂੰ ਆਮ ਤੌਰ ਤੇ ਨਿੰਦਦੇ ਰਹਿੰਦੇ ਹਾਂ ਕਿ ਮੋਟੀਆਂ ਤਨਖਾਹਾਂ ਲੈਂਦੇ, ਡੱਕਾ ਨਹੀਂ ਤੋੜਦੇ। ਮੈਂ ਬਹੁਤ ਸਾਰੇ ਟੀਚਰਾਂ ਨੂੰ ਜਾਤੀ ਤੌਰ ਤੇ ਜਾਣਦਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ 'ਚੋਂ ਜਾਂ ਆਪਣੇ ਹੋਰ ਅਸਾਸੇ ਪੈਦਾ ਕਰਕੇ ਇਸ ਤਰ੍ਹਾਂ ਦੀਆਂ ਮੰਜ਼ਿਲਾਂ ਸਰ ਕੀਤੀਆਂ ਨੇ। ਤਾਂ ਉਹ ਇੱਕ ਰਲਵਾਂ ਮਿਲਵਾਂ ਕੰਟਰੀਬਿਊਸ਼ਨ ਹੈ। ਚਲੋ ਚੰਗੀ ਗੱਲ ਆ, ਉਹਨਾਂ ਨੂੰ ਤੁਸੀਂ ਸਮਾਰਟ ਸਕੂਲ ਦਾ ਲੇਖਾ ਜੋਖਾ ਦੇ ਦਿੱਤਾ ਕਿ ਹਾਂ ਜੀ ਸਮਾਰਟ ਸਕੂਲ ਬਣਾਤੇ ਸਰਕਾਰਾਂ ਨੇ, ਪਰ ਅੱਜ ਤੱਕ ਤੁਸੀਂ ਬਜਟ ਦੇ ਵਿੱਚ ਕਦੇ ਵੀ ਬਿਜਲੀ ਦੇ ਬਿੱਲ ਦੇ ਪੈਸੇ ਅੱਡ ਨਹੀਂ ਰੱਖੇ। ਇੱਥੇ ਆ ਕੇ ਸਿਆਪਾ ਪੈ ਜਾਂਦਾ ਕਿ ਤੁਹਾਡਾ ਸਮਾਰਟ ਸਕੂਲ ਮੰਨ ਲਓ ਚੰਗਾ ਰੰਗ ਰੋਗਨ ਕੀਤਾ ਗਿਆ, ਉਹਦੇ ਉੱਤੇ ਸਮਾਰਟ ਸਕੂਲ ਦੀ ਤਖਤੀ ਲੱਗੀ ਹੈ, ਤੇ ਜੇ ਵਿੱਚ ਬਿਜਲੀ ਦਾ ਲਾਟੂ ਹੀ ਨਹੀਂ ਮੱਚਦਾ, ਪੱਖਾ ਹੀ ਨਹੀਂ ਘੁੰਮਦਾ, ਤੇ ਕਾਹਦਾ ਸਮਾਰਟ ਸਕੂਲ ਆ। ਤਾਂ ਤੁਹਾਨੂੰ ਇਹੋ ਜਿਹੇ ਪ੍ਰਬੰਧ ਜਿਹੜੇ ਆ ਸਕੂਲਾਂ ਵਾਸਤੇ ਕਰਨੇ ਚਾਹੀਦੇ ਆ। ਸਮਾਰਟ ਸਕੂਲ ਕਹਿਣ ਨਾਲ ਸਮਾਰਟ ਨਹੀਂ ਹੋ ਜਾਂਦੇ। ਸਮਾਰਟ ਸਕੂਲ ਵਾਕਿਆ ਜੇ ਬਣਾਉਣੇ ਆ ਤਾਂ ਤੁਹਾਨੂੰ ਇਹ ਪੈਮਾਨੇ ਜਿਹੜੇ ਆ ਤੈਅ ਕਰਨੇ ਚਾਹੀਦੇ ਆ। ਉਹਦੇ ਵਿੱਚ ਬਿਜਲੀ ਦੇ ਬਿੱਲ ਤੋਂ ਲੈ ਕੇ ਸਫਾਈ ਕਰਮਚਾਰੀਆਂ ਤੱਕ ਜਾਂ ਜਿਹੜੇ ਕੁੱਕ ਨੇ ਉਹਨਾਂ ਦੇ ਪੱਤਿਆਂ ਤੱਕ ਅੱਛੇ ਜਿਹੜੇ ਪੱਤੇ ਆ ਉਹ ਸਾਰੇ ਤਿਆਰ ਕਰਨੇ ਪੈਣਗੇ ਤੁਹਾਨੂੰ ਜੀ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450